ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਉਹਨਾਂ ਤੋਂ ਕੁਝ ਖਬਰਾਂ ਤੇ ਝਾਤ ਮਾਰਾਂਗੇ। ਪੰਜਾਬ ਵਿੱਚ ਹੋਰ ਇੱਧਰ ਉੱਧਰ ਕੀ ਕੁਛ ਹੋ ਰਿਹਾ ਆ, ਖਬਰਾਂ ਦੀ ਜਾਣਕਾਰੀ ਲਵਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500, ਕ੍ਰਿਸ਼ਨ ਧਨੋਤਾ ਜੀ ਜੂਬਾ ਸਿਟੀ, ਤਾਰਾ ਸਿੰਘ ਮਰਹਰ, ਕਲੋਵਸ, ਗੁਰਪਾਲ ਸਿੰਘ ਸੰਧੂ, ਐਂਟੀਲੋਪ, GNN ਲੂਬ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ। ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ 2092770113। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੋ ਟਰੱਕ ਦਾ ਲਾਇਸੈਂਸ ਦੇ ਕੇ ਦਿੰਦੇ ਨੇ। ਅਜੀਤ ਸਿੰਘ ਅਟਵਾਲ ਦੇ ਨਾਲ ਗੱਲ ਕਰ ਸਕਦੇ ਹੋ 5593744541। ਬਲਜਿੰਦਰ ਸਿੰਘ ਜੀ ਨਜਰ ਵੁਡਲੈਂਡ, ਸੁੱਚਾ ਸਿੰਘ ਜੀ ਮਾਛੀਵਾੜਾ ਸਾਹਿਬ ਫਰਜ਼ਨੋ ਤੋਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਸਪਾਂਸਰ ਕੀਤਾ। ਅਤੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂਟੂ ਜੀ, ਕਾਫੀ ਦੇਰ ਤੋਂ ਆ ਜਿਹੜਾ ਰੇੜਕਾ ਸੀਗਾ ਰਵਿਦਾਸ ਦੇ ਮੰਦਰ ਦਾ, ਅਤੇ ਉਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਉਸ ਦਾ ਕੋਈ ਵੱਡਾ ਫੈਸਲਾ ਆਇਆ? ਬਿਲਕੁਲ ਜੀ, ਫੈਸਲਾ ਆ ਗਿਆ ਵਾ। ਤੇ ਫੈਸਲਾ ਜਿਹੜਾ ਉਹ ਰਵਿਦਾਸ ਭਾਈਚਾਰੇ ਦੇ ਪੱਖ ਦੇ ਵਿੱਚ ਆ। ਤਾਂ ਫੈਸਲਾ ਤੇ ਚਲੋ ਹਜੇ ਬੋਲਣਾ ਬਾਕੀ ਹੈ, ਪਰ ਕੇਂਦਰ ਸਰਕਾਰ ਨੇ ਇਹਦੇ ਵਿੱਚ ਐਫੀਡੈਵਿਟ ਜਿਹੜਾ ਦਿੱਤਾ ਜਾ ਕੇ ਕੇਂਦਰ ਦੇ ਵਿੱਚ ਬਣੀ ਹੈ, ਇਹਨਾਂ ਦਾ ਆਪਣੀ ਰਾਏ ਜੋ ਇਹਨਾਂ ਨੇ ਬਣਾਈ ਹੈ ਤੇ ਜੋ ਦਾਖਲ ਕੀਤੀ ਆ, ਉਹ ਇਹੋ ਆ ਕਿ ਮੰਦਿਰ ਜਿੱਥੇ ਅੱਗੇ ਸੀਗਾ ਉੱਥੇ ਹੀ ਇਹ ਜਗ੍ਹਾ ਦੇਣ ਵਾਸਤੇ ਤਿਆਰ ਹੋ ਗਏ ਆ। ਤਾਂ ਇਹ ਕਮਾਲ ਦੀ ਗੱਲ ਹੋਈ ਆ ਕਿ ਇਹੀ ਕੇਂਦਰ ਸਰਕਾਰ ਜੇ ਅੱਜ ਦੀ ਤਾਰੀਖ ਦੇ ਵਿੱਚ ਹੁਣ ਜਾ ਕੇ ਆਖਣ ਡਈ ਆ ਕਿ ਅਸੀਂ ਉਸੇ ਜਗ੍ਹਾ ਤੇ ਹੀ ਇਹ ਜਗ੍ਹਾ ਜਿਹੜੀ ਮਾਸਲ ਕਰਾ ਦਿਆਂਗੇ ਮੰਦਿਰ ਵਾਸਤੇ ਜਿੱਥੇ ਅੱਗੇ ਸੀਗਾ, ਤਾਂ ਫਿਰ ਢਾਉਣ ਦੀ ਜ਼ਰੂਰਤ ਹੀ ਕਾਹਤੋਂ ਪਈ। ਕਹਿਣ ਦਾ ਭਾਵ ਇਹ ਹੋਆ ਕਿ ਇਹਨਾਂ ਕਰਕੇ ਹੀ, ਸਰਕਾਰ ਕਰਕੇ ਹੀ ਕਿ ਮਾਮਲਾ ਸੁਪਰੀਮ ਕੋਰਟ ਤੱਕ ਗਿਆ, ਕਿਉਂਕਿ ਇਹਨਾਂ ਦੇ ਅਧੀਨ ਹੀ ਅਥਾਰਟੀਆਂ ਸੀਗੀਆਂ ਜਿਨ੍ਹਾਂ ਨੇ ਕਿਹਾ ਕਿ ਇੱਥੋਂ ਮੰਦਿਰ ਹੈ ਜਿਹੜਾ ਉਹ ਹਟਾਉਣਾ ਚਾਹੀਦਾ। ਤਾਂ ਉੱਥੇ ਜਾ ਕੇ ਜਦੋਂ ਸਰਕਾਰਾਂ ਨੇ ਪੱਖ ਇਹਨਾਂ ਦਾ ਪੂਰਿਆ ਹੀ ਨਹੀਂ, ਫਿਰ ਉਤੋਂ ਕਸ ਪੈ ਗਿਆ ਤੇ ਇਹ ਮੰਦਿਰ ਹੈ ਜਿਹੜਾ ਢਾਇਆ ਗਿਆ। ਤਾਂ ਬਹਰਹਾਲ ਫਿਰ ਜਦੋਂ ਰਿਐਕਟ ਕੀਤਾ ਗਿਆ ਰਵਿਦਾਸ ਭਾਈਚਾਰੇ ਵੱਲੋਂ, ਤੁਹਾਨੂੰ ਪਤਾ ਹੀ ਇਹਨਾਂ ਨੇ ਬੰਦ ਦੀ ਕਾਲ ਵੀ ਕੀਤੀ, ਇੱਕ ਬਹੁਤ ਵੱਡਾ ਪ੍ਰੋਟੈਸਟ ਹੈ ਜਿਹੜਾ ਦਿੱਲੀ 'ਚ ਵੀ ਜਾ ਕੇ ਕੀਤਾ ਸੀਗਾ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਸਾਨੂੰ ਇਹ ਬਾਜ਼ੀ ਪੁੱਛੀ ਨਾ ਪੈ ਜਾਵੇ। ਸੋ ਇਹਨਾਂ ਨੇ ਫਿਰ ਸ਼ਾਇਦ ਇਹੀ ਓਪੀਨੀਅਨ ਬਣਾਇਆ ਕਿ ਉੱਥੇ ਹੀ ਜਗ੍ਹਾ ਦੇ ਦਿੱਤੀ ਜਾਵੇ। ਤਾਂ ਬਹਰਹਾਲ ਫੈਸਲਾ ਤੇ ਲਗਭਗ ਹੋ ਗਿਆ। ਜੇ ਕੇਂਦਰ ਸਰਕਾਰ ਜਾ ਕੇ ਉੱਥੇ ਹਲਫਨਾਮਾ ਦਿੰਦੀ ਪਈ ਆ ਤੇ ਫਿਰ ਮੇਰੇ ਖਿਆਲ ਦੇ ਨਾਲ ਉੱਥੇ ਹੀ ਉਸੇ ਥਾਂ ਤੇ ਮੰਦਿਰ ਦਾ ਜਿਹੜਾ ਨਿਰਮਾਣ ਹੋ ਜਾਊਗਾ। ਉਹ ਦੇਖਦੇ ਆ ਇਹ ਫੈਸਲਾ ਐਲਾਨਿਆ ਕਦੋਂ ਜਾਂਦਾ, ਪਰ ਇਹਨਾਂ ਨੇ ਆਪਣਾ ਹਲਫਨਾਮਾ ਜ਼ਰੂਰ ਦੇ ਦਿੱਤਾ। ਬਿਲਕੁਲ ਜੀ, ਸਾਰਾ ਚੱਕਰ ਵੀ ਉਹ ਵੋਟਾਂ ਦਾ ਆ, ਕਿਉਂ ਖਰਾਬ ਕਰਦੇ ਲੋਕਾਂ ਨੂੰ ਇਹ ਨਹੀਂ ਪਤਾ। ਤੇ ਅੱਗੇ ਗੱਲ ਕਰਦੇ ਹਾਂ, ਈਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਦੇ ਲਈ ਕਿਹਾ। ਦੇਖੋ, ਪ੍ਰਫੁੱਲ ਪਟੇਲ ਹੈ ਜਿਹੜਾ ਕਦੇ ਪਾਵਰਫੁੱਲ ਪਟੇਲ ਹੋਇਆ ਕਰਦਾ ਸੀਗਾ। ਇਹ 2007-08 ਦੇ ਵਿੱਚ ਬਹੁਤ ਧਾਕੜ ਚਿਹਰਾ ਸੀਗਾ ਉਸ ਵੇਲੇ ਦੀ ਸਰਕਾਰ ਦਾ, ਕਿਉਂਕਿ ਇਹ ਕੇਂਦਰੀ ਹਵਾਬਾਜ਼ੀ ਮੰਤਰੀ ਸੀਗਾ। ਤੇ ਉਸ ਸਮੇਂ ਜੋ ਕੀਤੀਆਂ ਸੀਗੀਆਂ, ਕਈ ਵਾਰ ਕੀਤੀਆਂ ਅੱਗੇ ਤੁਹਾਨੂੰ ਪਤਾ ਪੇਸ਼ ਵੀ ਆ ਜਾਂਦੀਆਂ, ਤਾਂ ਉਸ ਵੇਲੇ ਦੀਆਂ ਕੀਤੀਆਂ ਹੀ ਹੁਣ ਪੰਗੇ ਪਾ ਰਹੀਆਂ, ਕਿਉਂਕਿ ਇਹਦਾ ਜਿਹੜਾ ਜ਼ਮੀਨ ਦਾ ਇੱਕ ਸੌਦਾ ਉਹ ਇਸ ਵੇਲੇ ਇਹਨੂੰ ਬਹੁਤ ਕਸੂਤਾ ਅੜਾ ਰਿਹਾ। ਸੌਦਾ ਕੀ ਆ ਕਿ ਦਾਊਦ ਇਬਰਾਹਿਮ ਦਾ ਬਹੁਤ ਨਜ਼ਦੀਕੀ ਸੀਗਾ ਇਕਬਾਲ ਮਿਰਚੀ, ਤਾਂ ਇਕਬਾਲ ਮਿਰਚੀ ਦੀ ਵਾਈਫ ਦੇ ਨਾਲ ਇਹਦਾ ਇੱਕ ਜ਼ਮੀਨੀ ਸੌਦਾ ਹੋਇਆ ਦਾ। ਤਾਂ ਉਹ ਜ਼ਮੀਨੀ ਸੌਦਾ ਮਤਲਬ ਕਿ ਬੇਨਾਮੀ ਪ੍ਰੋਪਰਟੀ ਸੀਗੀ। ਬੇਨਾਮੀ ਪ੍ਰੋਪਰਟੀ ਲੈ ਕੇ ਉਸ ਤੋਂ ਬਾਅਦ, ਕਿਉਂਕਿ ਇਹਨਾਂ ਦੀ ਇੱਕ ਮੇਰੇ ਖਿਆਲ ਦੇ ਨਾਲ ਮੈਂ ਜੇ ਭੁੱਲਦਾ ਨਹੀਂ ਤਾਂ ਮਿਲੇਨੀਅਮ ਡਿਵੈਲਪਰਸ ਨਾਂ ਦੀ ਕੰਪਨੀ ਸੀਗੀ, ਤਾਂ ਉਹ ਬੇਨਾਮੀ ਪ੍ਰੋਪਰਟੀ ਲੈ ਕੇ 1400 ਵਰਗ ਫੀਟ ਦਾ ਉਹਨਾਂ ਨੂੰ ਇੱਕ ਟੁਕੜਾ ਜ਼ਮੀਨ ਦਾ ਪੌਸ਼ ਇਲਾਕੇ 'ਚ ਦਿੱਤਾ ਗਿਆ। ਹੁਣ ਇਹ ਕਹਿੰਦੇ ਆ ਕਿ ਨਹੀਂ ਜੀ ਦੇਖੋ ਕੰਪਨੀ ਸਾਡੇ ਪਰਿਵਾਰ ਦੀ ਆ, ਪਰ ਦੇਖੋ ਮੇਰਾ ਉਹਦੇ ਨਾਲ ਕੋਈ ਰਾਜਾ ਦੇਗਾ ਨਹੀਂ ਉਸ ਸੌਦੇ ਦੇ। ਪਰ ਰੌਲਾ ਇੱਥੇ ਆ ਕੇ ਪੈਂਦਾ ਕਿਉਂਕਿ ਇਹਨਾਂ ਦੇ ਦਸਤਖਤ ਆ, ਉਹ ਜਿਹੜੀ ਡੀਡ ਬਣੀ ਹੋਈ, ਉਹ ਜਿਹੜੀ ਡੀਡ ਹੈ ਉਹਦੇ ਤੇ ਇਹਨਾਂ ਦੀ ਡੀਡ ਹੁੰਦੀ ਪਈ ਹੈ ਦਸਤਖਤਾਂ ਦੇ ਰੂਪ ਦੇ ਵਿੱਚ। ਸੋ ਇੰਨਾ ਸੌਖਾ ਨਹੀਂ ਹੈ ਭੱਜ ਕੇ ਨਿਕਲਣਾ। ਤਾਂ ਇਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੇਸ਼ ਹੋਣ ਵਾਸਤੇ ਬੁਲਾ ਲਿਆ। ਤਾਂ ਇਹ ਮਾਮਲਾ ਜਿਹੜਾ ਪ੍ਰਫੁੱਲ ਪਟੇਲ ਲਈ ਬਹੁਤ ਕਸੂਤਾ ਸਾਬਤ ਹੋ ਸਕਦਾ, ਕਿਉਂਕਿ ਆਪਾਂ ਵੇਖਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਚਿਦੰਬਰਮ, ਜਿਸ ਤਰੀਕੇ ਦੇ ਨਾਲ ਸ਼ਿਵ ਕੁਮਾਰ, ਇਹੋ ਜਿਹੇ ਆਗੂ ਕਾਂਗਰਸ ਦੇ ਜਿਹੜੇ ਅੱਗੇ ਲਾਏ ਪਏ ਆ, ਉਹਨਾਂ ਦਾ ਹਸ਼ਰ ਵੇਖ ਕੇ ਹਰ ਵੀ ਜੇਲ੍ਹ 'ਚ ਸੁੱਟਿਆ ਸੀ ਸਰਕਾਰ ਨੇ। ਤਾਂ ਕਹਿਣ ਦਾ ਭਾਵ ਇਹ ਵਾ ਕਿ ਕਿਸੇ ਸਮੇਂ ਜੋ ਬੰਦੇ ਨੇ
ਗੁਲਸ਼ਰਲੇ ਉਡਾਏ ਹੁੰਦੇ ਆ ਸਰਕਾਰ ਵੇਲੇ, ਤਾਂ ਜਦੋਂ ਪੁੱਠੇ ਪੈਂਦੇ ਆ ਤੇ ਇਸ ਸਖਤਾਈ ਨਾਲ ਪੁੱਠੇ ਪੈਂਦੇ ਆ ਕਿ ਜਿੱਥੇ ਸੁਣਵਾਈ ਨਹੀਂ ਹੁੰਦੀ ਮੁੜ ਕੇ ਪੀ ਚਿਦੰਬਰਮ ਵਰਗੇ ਸੁਪਰੀਮ ਕੋਰਟ ਦੇ ਵਕੀਲਾਂ ਦੀ ਵੀ, ਤਾਂ ਉੱਥੇ ਲੱਗਦਾ ਹੋਆ ਕਿ ਜਿਵੇਂ ਆਂਦੇ ਹੁੰਦੇ ਨਾ ਫਸ ਗਈ ਜਾਨ ਸਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ, ਕਿ ਪ੍ਰਫੁੱਲ ਪਟੇਲ ਜਿਹੜਾ ਕਿ ਕਦੇ ਪਾਵਰਫੁਲ ਪਟੇਲ ਸੀਗਾ ਉਹਨੂੰ ਬਹੁਤ ਬੁਰੀ ਤਰ੍ਹਾਂ ਉਲਝਾਇਆ ਜਾਊਗਾ ਸਕੀਮ ਦੇ ਵਿੱਚ। ਬਿਲਕੁਲ ਜੀ, ਉਹ ਵੀ ਤਾਂ ਟਾਈਮ ਦੀ ਤਾਕ ਵਿੱਚ ਰਹਿੰਦੇ ਨਾ, ਕਦੋਂ ਕਿਹਨੂੰ ਕਿੱਥੇ ਫਸਾਉਣਾ ਆ। ਤੇ ਅੱਗੇ ਭਾਰਤ ਦੀਆਂ ਬੈਂਕਾਂ ਦਾ ਮੰਦਾ ਹਾਲ ਆ, ਤੇ ਪਰ ਅਜੀਬੋ ਗਰੀਬ ਇਹਨਾਂ ਦੇ ਜੋ ਕਰਦੇ ਉਹੀ ਆ। HDFC ਬੈਂਕ ਨੇ ਪਾਸਬੁੱਕ 'ਤੇ ਹੀ ਲਿਖ ਦਿੱਤਾ ਕਿ ਜੇ ਖਾਤੇ ਦੇ ਵਿੱਚ 1 ਲੱਖ ਰੁਪਈਆ ਹੈ ਤੇ ਉਸ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਨਹੀਂ, ਠੀਕ ਹੈ, ਉਹਨਾਂ ਨੇ ਜਿਵੇਂ ਹੁਣ ਦੇਖੋ ਬੱਸ ਦੇ ਵਿੱਚ ਆਪਾਂ ਚੜ੍ਹਦੇ ਹਾਂ ਤੇ ਮੋਹਰੇ ਪੱਟੀ ਪਹਿਲਾਂ ਹੀ ਲਾਈ ਹੁੰਦੀ ਹੈ ਉਹਨਾਂ ਨੇ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਚੋਰੀ ਭਾਵੇਂ ਉਹਨਾਂ ਦਾ ਆਪਣਾ ਕੋਈ ਸਟਾਫ ਦਾ ਬੰਦਾ ਹੀ ਕਰ ਲਵੇ, ਕੋਈ ਫਰਕ ਨਹੀਂ ਪੈਂਦਾ। ਤਾਂ ਉਹਨਾਂ ਨੇ ਜ਼ਰੂਰ ਲਿਖ ਕੇ ਲਾਇਆ ਹੁੰਦਾ ਫਾਰਮੈਲਿਟੀ ਦੇ ਤੌਰ ਤੇ, ਖਾਨਾ ਪੂਰਤੀ ਦੇ ਤੌਰ ਤੇ, ਕਿ ਭਾਈ ਆਪੋ ਆਪਣਾ ਬੈਗ ਸਾਂਭੋ, ਕਿਉਂਕਿ ਕਈ ਵਾਰ ਸਵਾਰੀਆਂ ਜਿਹੜੀਆਂ ਕੋਥਰੀਆਂ ਹੁੰਦੀਆਂ ਉਹ ਪੈ ਜਾਂਦੀਆਂ ਗੱਲ ਕਿ ਹਾਂ ਭਾਈ ਚੋਰੀ ਹੋ ਗਈ ਹੈ, ਤੁਹਾਡੀ ਬੱਸ 'ਚ ਜ਼ਿੰਮੇਵਾਰ ਹੈ। ਖੈਰ, ਤਾਂ ਇੱਥੇ ਉਹਨਾਂ ਨੇ ਸਾਫ਼ ਲਿਖ ਦਿੱਤਾ। ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹ ਜੋ ਇੱਕ ਸਟੈਂਪ ਰੂਪੀ ਉਹ ਹੈਗਾ ਡਿਸਕਲੇਮਰ, ਤਾਂ ਉਹ ਚਮਕ ਗਿਆ। ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਮੁੱਦੇ ਵੈਸੇ ਬਹੁਤ ਜਲਦੀ ਚਮਕ ਜਾਂਦੇ ਆ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਪਿਆ। ਸਪਸ਼ਟੀਕਰਨ ਇਹਨਾਂ ਨੇ ਉਹ ਦਿੱਤਾ ਕਿ ਭਾਈ ਜੋ ਹੈਗੀ ਆ ਗਾਈਡਲਾਈਨ RBI ਦੀ, ਅਸੀਂ ਉਹਦੇ ਤਹਿਤ ਹੀ ਸਾਰਾ ਕੁਛ ਕਰਦੇ ਆ। ਉਹਨਾਂ ਨੇ ਕਿਹਾ ਕਿ ਦੇਖੋ ਇਹ ਜੋ DIC GIC ਹੁੰਦੀ ਆ, ਉਹਨਾਂ ਦੇ ਕੋਲ ਬੀਮਾ ਹੁੰਦਾ ਤੇ ਉਹ ਸਿਰਫ ਲੱਖ ਰੁਪਏ ਤੱਕ ਦਾ ਹੀ ਬੀਮਾ ਜਿਹੜਾ ਉਹ ਮਿਲੂਗਾ ਤੁਹਾਨੂੰ, ਮਤਲਬ ਕਿ ਉਹ ਵੀ 2 ਮਹੀਨਿਆਂ ਦੇ ਅੰਦਰ ਅੰਦਰ। ਸੋ ਇਹ ਇਹਨਾਂ ਨੇ ਸਪਸ਼ਟ ਲਿਖਿਆ ਹੋਇਆ। ਤਾਂ ਇਹਦਾ ਮਤਲਬ ਇਹੋ ਆ ਕਿ ਜੇ ਤੁਹਾਡਾ ਬੈਂਕ ਦੇ ਵਿੱਚ, ਕਿਉਂਕਿ ਇਹਨਾਂ ਨੇ ਆਫੀਸ਼ੀਅਲੀ ਕਲੀਅਰ ਕੀਤਾ HDFC ਜਿਹੜਾ ਨਿੱਜੀ ਖੇਤਰ ਦਾ ਬਹੁਤ ਵੱਡਾ ਬੈਂਕ ਆ, ਤਾਂ ਜੇ ਮੰਨ ਲਓ ਤੁਹਾਡਾ 15 ਜਾਂ 20 ਲੱਖ ਰੁਪਈਆ ਪਿਆ ਤਾਂ ਫਿਰ ਮੰਨ ਲਓ ਬੈਂਕ ਦਿਵਾਲੀਆ ਹੋ ਜਾਂਦਾ। ਦਿਵਾਲੀਆ ਹੋ ਜਾਂਦਾ ਤਾਂ ਉਸ ਸੂਰਤ ਦੇ ਵਿੱਚ ਤੁਹਾਨੂੰ ਸਿਰਫ 1 ਲੱਖ ਰੁਪਈਆ ਮਿਲਣਾ। ਮਤਲਬ ਕਿ ਜਿਹੜਾ 14 ਲੱਖ ਰੁਪਈਆ ਉਹਦਾ ਕੋਈ ਕਲੇਮ ਨਹੀਂ, ਯਾਨੀ ਕੋਈ ਗਰੰਟੀ ਨਹੀਂ। ਇਹ ਹੁਣ ਤੁਸੀਂ ਦੇਖ ਲਓ ਇੰਸੋਲਵੈਂਸੀ ਉਹ ਇੱਕ ਸ਼ਬਦ ਆਉਂਦਾ, ਜੇ ਉਹਨੂੰ ਮੈਂ ਬੋਲਾਂ ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਬਿਹਤਰ ਤਰੀਕੇ ਨਾਲ ਸਮਝ ਜਾਓਗੇ ਜਿਹੜੇ NRI ਆ, ਕਿ ਇੰਸੋਲਵੈਂਸੀ ਦਾ ਹੀ ਇੱਕ ਚੱਕਰ ਪੈਂਦਾ ਕਿ ਮਤਲਬ ਜਦੋਂ ਬੈਂਕ ਦਿਵਾਲੀਆ ਹੋ ਗਿਆ, ਇਹਨਾਂ ਨੇ ਕਾਨੂੰਨ ਬਣਾਇਆ ਕਿ ਚਾਹੇ ਕਿਸੇ ਦਾ ਜਿੰਨਾ ਮਰਜ਼ੀ ਪੈਸਾ ਹੋਵੇ ਉਹਦੇ ਵਿੱਚੋਂ ਸਿਰਫ 1 ਲੱਖ ਰੁਪਈਆ ਦੇਣਾ, ਬਾਕੀ ਕਹਿ ਦੇਣਾ ਕਿ ਭਾਈ ਦਿਵਾਲੀਆ ਹੋ ਗਿਆ, ਦੇਸ਼ ਦੀ ਖਾਤਰ ਤੂੰ ਇੰਨਾ ਕੋਈ ਜਰਜਾ ਚੁੱਪ ਕਰਕੇ ਘਰ ਜਾ ਤੇ ਬਸ ਉੱਥੇ ਜਾ ਕੇ ਕਹਿ ਭਾਰਤ ਮਾਤਾ ਕੀ ਜੈ। ਬਿਲਕੁਲ ਬਿਲਕੁਲ, ਇਹਨਾਂ ਦੇ ਵੱਡੇ ਵੱਡੇ ਘਟਾਲੇ ਇਸੇ ਗੱਲ ਤੇ ਚੱਲ ਰਹੇ ਆ। ਤੇ ਅੱਗੇ ਗੱਲ ਕਰਦੇ ਆ ਜੀ, ਸਿੱਟ ਤੇ ਸਿੱਟ ਬਣੀ ਜਾਂਦੀ ਪੂਰੇ ਭਾਰਤ ਦੇ ਵਿੱਚ, ਪਿੰਡਾਂ ਤੋਂ ਲੈ ਕੇ ਪੂਰੀ ਸਰਕਾਰ ਤੱਕ। ਮੌੜ ਮੰਡੀ ਧਮਾਕੇ ਦੀ ਜੇ ਗੱਲ ਕਰੀਏ ਤੇ ਉੱਥੇ ਇੱਕ ਹੋਰ ਸਿੱਟ ਬਣੀ ਹੈ। ਇਹ ਸਿੱਟ ਵੀ ਸਾਡੇ ਸਿਸਟਮ ਲਈ ਸ਼ਿਟ ਹੈ ਮੇਰੇ ਖਿਆਲ ਦੇ ਨਾਲ, ਕਿਉਂਕਿ ਦੇਖੋ ਇਹ ਇੱਕ ਐਸਾ ਬੰਬ ਧਮਾਕਾ ਸੀਗਾ ਜੋ ਇਲੈਕਸ਼ਨ ਦੇ ਵਿੱਚ, ਚੱਲਦੇ ਇਲੈਕਸ਼ਨ ਦੇ ਵਿੱਚ ਹੋਇਆ ਸੀਗਾ। ਕਿਸੇ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ। ਮਤਲਬ ਕਿ ਉਦੋਂ ਹੀ ਰੌਲਾ ਪੈ ਗਿਆ ਸੀਗਾ ਕਿ ਕਿਤੇ ਨਾ ਕਿਤੇ ਸਿਆਸੀ ਲਾਭ ਹਾਨੀਆਂ ਦੀ ਇਹ ਜੋੜ ਤੋੜ ਆ। ਤੇ ਜਿਵੇਂ ਆਂਦੇ ਹੁੰਦੇ ਆ ਕਿ ਝੋਟਿਆਂ ਦਾ ਭਿੜਨਾ, ਮਲਿਆਂ ਦਾ ਨਾਸ, ਵਿਦੋਸ਼ੀ ਮਾਰੇ ਗਏ, ਤੇ ਜਿਹੜੇ ਜਿਉਂਦੇ ਬੱਚੇ ਉਹਨਾਂ ਜਿਉਂਦਿਆਂ ਚ, ਉਹਨਾਂ ਮਰਿਆਂ ਚੋਂ। ਤਾਂ ਉਦੋਂ ਬਾਅਦ ਇੱਕ ਘਟਨਾਕ੍ਰਮ ਵਾਪਰਿਆ ਸੀਗਾ, ਉਹ ਸਾਰਿਆਂ ਦੇ ਚੇਤਿਆਂ ਚ ਤਾਜ਼ਾ ਹੋਣਾ, ਕਿ 2-3 ਡੈਂਟਰ ਪੈਂਟਰ ਸੀਗੇ ਜਿਹੜੇ ਉਹ ਖੁਦ ਪੁਲਿਸ ਦੇ ਸਾਹਮਣੇ ਪੇਸ਼ ਹੋਏ ਸੀਗੇ ਕਿ ਇਹ ਜਿਹੜੀ ਕਾਰ ਆ ਜਿਹਦੇ ਚ ਧਮਾਕਾ ਹੋਇਆ ਵਾ ਉਹ ਅਸੀਂ ਹੀ ਤਿਆਰ ਕੀਤੀ ਆ। ਤੇ ਉਹ ਡੈਂਟਰ ਪੈਂਟਰ ਕੌਣ ਸੀਗੇ? ਉਹ ਸੀਗੇ ਡੇਰਾ ਸਰਸਾ ਦੇ ਡੈਂਟਰ ਪੈਂਟਰ। ਤੇ ਉਹਨਾਂ ਨੇ ਆਖਿਆ ਸੀਗਾ ਕਿ ਇਹ ਗੱਡੀ ਲਿਆਇਆ ਸੀਗਾ ਕਾਲਾ, ਜਿਹੜਾ ਕਿ ਡੇਰਾ ਮੁਖੀ ਦਾ ਸੱਜਾ ਹੱਥਿਆ ਰਾਈਟ ਹੈਂਡ ਆ। ਉਸ ਤੋਂ ਬਾਅਦ ਕਾਲਾ ਪਤਾ ਨਹੀਂ ਕਿੱਧਰ ਨੂੰ ਚਲੇ ਗਿਆ, ਅੱਜ ਤੱਕ ਉਹ ਲੱਭਿਆ ਹੀ ਨਹੀਂ ਹੈ ਇਸ ਮਾਮਲੇ ਦੇ ਵਿੱਚ। ਹੁਣ ਦੇਖੋ ਐਡੋਂ ਵੱਡੇ ਸਬੂਤ ਕੀ ਹੋਣਗੇ ਕਿ ਡੈਂਟਰ ਪੈਂਟਰ ਕਹਿੰਦੇ ਆ ਕਿ ਫਲਾਣਾ ਬੰਦਾ ਗੱਡੀ ਛੱਡ ਕੇ ਗਿਆ। ਹੁਣ ਜਿਹਦੇ ਉੱਥੇ ਰੈਲੀ ਦੇ ਬਾਹਰ ਧਮਾਕਾ ਹੋ ਰਿਹਾ ਉਹ ਡੇਰਾ ਮੁਖੀ ਦਾ ਹੈਗਾ ਕੁੜਮ ਤੇ ਕਾਂਗਰਸ ਦਾ ਆਗੂ ਆ। ਹੁਣ ਇਹ ਤਾਂ ਵੱਡੀ ਕੀ ਥਿਊਰੀ ਹੋ ਸਕਦੀ ਆ? ਪਰ ਇਹਨਾਂ ਨੇ SIT ਬਿਠਾ ਦਿੱਤੀ। ਉਹ SIT ਜਿਵੇਂ SIT ਸਿੱਟ, ਉਹ ਸਿੱਟ ਬੈਠ ਹੀ ਗਈ ਹੈ। ਮਾਮਲਾ ਹਾਈ ਕੋਰਟ ਤੱਕ ਗਿਆ। ਹਾਈ ਕੋਰਟ ਨੇ ਹੁਣ ਅੱਕ ਕੇ, ਕਿਉਂਕਿ ਬਹੁਤ ਸੁਣਵਾਈਆਂ ਹੋ ਗਈਆਂ, ਮੇਰੇ ਖਿਆਲ ਦੇ ਨਾਲ ਸਾਲ ਸਵਾ ਸਾਲ ਹੋ ਚੱਲਿਆ, ਤਾਂ ਅੱਕ ਕੇ ਉਹਨਾਂ ਨੇ ਆਖਿਆ ਕਿ ਭਾਈ ਇਸ SIT ਨੇ ਕੁਛ ਨਹੀਂ ਕਰਨਾ। ਉਹਨਾਂ ਨੇ ਨਵੀਂ SIT ਬਣਾ ਦਿੱਤੀ ਆ ਕਿ ਆਹ ਜਿਹੜੀ SIT ਆ ਹੁਣ, ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ IG ਹੋਊਗਾ, ਇੱਕ DIG, ਇੱਕ DSP, ਇੱਕ SP।
ਇਹ ਅਫਸਰ ਜਿਹੜੇ ਆ ਰੈਂਕਾਂ ਦੇ ਉਹ ਮੌਜੂਦ ਰਹਿਣਗੇ। ਤੇ ਨਾਲ ਉਹਨਾਂ ਨੇ ਕਿਹਾ ਕਿ 3 ਮਹੀਨਿਆਂ ਦੇ ਅੰਦਰ ਅੰਦਰ ਤਫਤੀਸ਼ ਖਤਮ ਕਰਕੇ ਰਿਪੋਰਟ ਜਿਹੜੀ ਆ ਉਹ ਦਿੱਤੀ ਜਾਊਗੀ। ਅਗਲੀ ਸੁਣਵਾਈ ਜਿਹੜੀ ਆ ਉਹ 13 ਜਨਵਰੀ 2020 ਤੇ ਪਾ ਦਿੱਤੀ ਗਈ ਆ। ਹੁਣ ਦੇਖਦੇ ਹਾਂ ਕਿ ਹਾਈ ਕੋਰਟ ਦੀ ਸਖਤਾਈ ਜਿਹੜੀ ਇਸ ਕਿਸੇ ਮਾਮਲੇ ਨੂੰ ਤਣ ਪੱਤਣ ਲਾਉਂਦੀ ਆ ਜਾਂ ਜਿਵੇਂ ਤੁਸੀਂ ਕਿਹਾ ਕਿ ਸਿੱਟ ਛਿੱਟ ਇਸ ਖੇਡ ਦੇ ਵਿੱਚ ਹੀ ਉਲਝ ਜਾਊਗੀ। ਬਿਲਕੁਲ ਉਲਝ ਹੀ ਰਿਹਾ, ਪੂਰੇ ਦੇਸ਼ ਦਾ ਤਾਣਾ ਬਾਣਾ ਜਿਹੜਾ ਇਸ ਤਰ੍ਹਾਂ ਹੋ ਗਿਆ। ਅਗਲੇ ਸਵਾਲ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਸਰੋਤਿਓ ਤੁਸੀਂ ਸਾਡੀਆਂ ਖਬਰਾਂ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਆ ਤੇ ਉਹ ਪੁੱਛ ਸਕੋਗੇ ਮੈਂਟੂ ਗੁਰਸਰੀਆ ਜੀ ਨੂੰ। 4082725200 ਸਟੂਡੀਓ ਦਾ ਫੋਨ ਨੰਬਰ ਆ। ਤੇ ਅੱਗੇ ਗੱਲ ਕਰਦੇ ਹਾਂ ਜੀ ਮਜੀਠੀਆ ਤੇ ਮਨਪ੍ਰੀਤ ਇਆਲੀ ਦੀ। ਉਹ ਪੁਲਿਸ ਥਾਣੇ ਦੇ ਵਿੱਚ SSP ਕੋਲ ਪੁੱਜੇ। ਹਾਂਜੀ ਦੇਖੋ, ਜਦੋਂ ਅੱਗ ਨੇੜੇ ਹੁੰਦੀ ਆ, ਪਿੰਡੇ ਨੂੰ ਸੇਕ ਲੱਗਦਾ ਤੇ ਫਿਰ ਸਾਰੇ ਚੀਖਾਂ ਮਾਰਦੇ ਆ। ਪਰ ਜਦੋਂ ਉਹ ਵਕਤ ਉਹ ਦੌਰ ਕਿਸੇ ਦੂਸਰੇ ਤੇ ਚੱਲ ਰਿਹਾ ਹੁੰਦਾ ਤੇ ਉਦੋਂ ਸਾਰੇ ਚੁੱਪ ਕਰਕੇ ਕੰਨੀ ਖਿਸਕਾ ਜਾਂਦੇ ਆ। ਤਾਂ ਐਸਾ ਹੀ ਮਾਹੌਲ ਬਣਿਆ ਪਿਆ। ਦਾਖਾ ਦਾ ਜਿਹੜਾ ਚੋਣ ਮੈਦਾਨ ਹੈ ਉਹ ਬਹੁਤ ਭਖਿਆ ਪਿਆ, ਬੜੀ ਤਕੜੀ ਟੱਕਰ ਆ। ਏਦਾਂ ਕਹਿ ਲਓ ਕਿ ਸਰਕਾਰ ਤੇ ਮੁੱਖ ਵਿਰੋਧੀ ਧਿਰ ਤੇ ਨਹੀਂ ਕਹਿ ਸਕਦੇ, ਪਰ ਜਿਹੜੀ ਵਿਰੋਧੀ ਧਿਰ ਆ ਉਹ ਬਹੁਤ ਤਕੜੀ ਟੱਕਰ ਇੱਕ ਦੂਜੇ ਨੂੰ ਦੇ ਰਹੀ ਹੈ। ਤਾਂ ਹੋਰ ਤੇ ਖੇਡ ਦੇ ਵਿੱਚ ਹੈ ਨਹੀਂ ਕੋਈ ਖਿਡਾਰੀ ਜਾਪਦਾ ਨਾ ਜਿਹੜਾ ਕਲੋਜ਼ ਦਾ ਕੋਈ ਮੁਕਾਬਲਾ ਦੇ ਸਕੇ, ਪਰ ਬਹੁਤ ਜ਼ਬਰਦਸਤ ਤੇ ਟੱਕਰ ਹੋਣ ਲਈ ਆ। ਤੇ ਉਹਦੇ 'ਚ ਕੀ ਆ ਕਿ ਅਕਾਲੀ ਅੱਜ ਪੁੱਜੇ SSP ਦੇ ਦਫ਼ਤਰ ਦੇ ਵਿੱਚ, ਔਰ ਇਹਨਾਂ ਨੇ ਉੱਥੇ ਪਹਿਲਾਂ ਇੱਕ ਥਾਣੇ ਦੇ ਬਾਹਰ ਧਰਨਾ ਵੀ ਦਿੱਤਾ, ਨਾਅਰੇਬਾਜ਼ੀ ਵੀ ਕੀਤੀ ਆ, ਫਿਰ ਅੰਦਰ ਗਏ ਆ। ਕਮਾਲ ਦੀ ਗੱਲ ਹੈ ਕਿ ਸਾਰਾ ਆਪਣਾ ਚੋਣ ਪ੍ਰਚਾਰ ਛੱਡ ਕੇ, ਮਹੱਤਵਪੂਰਨ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਛੱਡ ਕੇ ਇਹ ਉੱਥੇ ਬੈਠੇ ਰਹੇ ਆ। ਤੇ ਇਹਨਾਂ ਨੇ ਬਾਬਾ ਉੱਥੇ ਹਾਲ ਪਾਰਿਆ ਕੀਤੀ ਆ। ਇਹਨਾਂ ਨੇ ਇੱਥੋਂ ਤੱਕ ਮਜੀਠੀਆ ਉਹਨਾਂ ਨੇ ਆਖਿਆ ਕਿ ਫਿਰ ਸਾਨੂੰ ਗੋਲੀ ਮਾਰ ਦਿਓ, ਅਸੀਂ ਆ ਬੈਠੇ। ਮਨਪ੍ਰੀਤ ਇਆਲੀ ਨੇ ਇਹ ਸਿੱਧੇ ਤੌਰ ਤੇ ਆਖ ਦਿੱਤਾ ਨਾ ਕਿ ਜੇ ਕੋਈ ਇੱਥੇ ਖੂਨ ਖਰਾਬਾ ਹੋਇਆ ਜਾਂ ਕੋਈ ਬੰਦਾ ਮਰ ਗਿਆ ਉਹਦੇ ਲਈ ਪੁਲਿਸ ਜ਼ਿੰਮੇਵਾਰ ਆ। ਉਹ ਕਹਿੰਦੇ ਕਿ 8 ਜ਼ਿਲ੍ਹਿਆਂ ਦੀ ਇੱਥੇ ਪੁਲਿਸ ਲਾ ਦਿੱਤੀ ਗਈ ਹੈ। ਸਾਡੇ ਵਰਕਰਾਂ ਦੇ ਘਰਾਂ 'ਚ ਛਾਪੇਮਾਰੀਆਂ ਹੋ ਰਹੀਆਂ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਾਂ ਤੇ ਵੋਟ ਪਾ ਦਿਓ, ਨਹੀਂ ਤੇ ਅਸੀਂ ਤੁਹਾਡੇ ਤੇ ਕੇਸ ਪਾ ਦਿਆਂਗੇ। ਮਤਲਬ ਕਿ ਸਿੱਧਾ ਸੌਦਾ, ਜਾਂ ਤੇ ਸਾਨੂੰ ਵੋਟ ਪਾਓ, ਨਹੀਂ ਤੇ ਅਸੀਂ ਤੁਹਾਡੇ ਤੇ ਕੇਸ ਪਾ ਦਿਆਂਗੇ। ਫਿਰ ਭੁਗਤਦੇ ਫਿਰੋ ਨਤੀਜਾ। ਤਾਂ ਆਹ ਇਹਨਾਂ ਦੀ ਮੰਗ ਆ। ਹੁਣ SSP ਦੇ ਨਾਲ ਬੈਠਿਆਂ ਜਦੋਂ ਗੱਲਬਾਤ ਕਰਦੇ ਸੀਗੇ, ਨਾਲ ਇਹ ਵੀ ਕਹੀ ਜਾਂਦੇ ਸੀ ਕਿ ਸਾਨੂੰ ਪਤਾ ਤੁਹਾਡੇ ਤੇ ਦਬਾਅ ਆ, ਤੁਹਾਡੇ ਦੇ ਸਾਹਮਣੇ ਤੇ ਮੁੰਡਾ ਕੁੱਟਿਆ ਗਿਆ, ਵੀਡੀਓ ਵਾਇਰਲ ਹੋ ਗਿਆ, ਤੁਹਾਨੂੰ ਉਹ ਨਹੀਂ ਦੱਸਿਆ, ਤੁਹਾਨੂੰ ਸਾਡਾ ਦੁੱਖ ਦਰਦ ਕੀ ਦਿਸਣਾ। ਵੈਸੇ ਮਨਪ੍ਰੀਤ ਇਆਲੀ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹ ਪੁਲਿਸ ਅਧਿਕਾਰੀ ਨਾਲ ਕਿਸੇ ਨਾਲ ਗੱਲ ਕਰ ਰਹੇ ਆ ਤੇ ਸਿੱਧੇ ਤੌਰ ਤੇ ਕਹਿ ਰਿਹਾ ਕਿ 21 ਤਰੀਕ ਤੱਕ ਤੇ ਮੈਂ ਕੋਈ ਵੀ ਵਰਕਰ ਆਪਣਾ ਥਾਣੇ ਨਹੀਂ ਜਾਣ ਦੂੰਗਾ, ਫਿਰ ਭਾਵੇਂ ਗੋਲੀ ਮਾਰ ਦਿਓ। ਮਤਲਬ ਕਿ ਕੁਛ ਵੀ ਹੋ ਜਾਵੇ। ਮਨਪ੍ਰੀਤ ਇਆਲੀ ਨੇ ਤੇ ਇੱਥੋਂ ਤੱਕ ਕਿਹਾ ਸੀਗਾ ਕਿ ਜੇ ਸਾਡੇ ਵਰਕਰਾਂ ਦੇ ਨਾਲ ਧੱਕੇਸ਼ਾਹੀ ਨਾ ਰੁਕੀ ਤੇ ਮੈਂ ਖੁਦ ਆਪਣੇ ਸਾਰੇ ਟੱਬਰ ਦੇ ਸਮੇਤ ਜਾ ਕੇ ਗ੍ਰਿਫਤਾਰੀ ਦੇ ਦੂੰਗਾ। ਤਾਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਤਾਂ ਖੈਰ ਹੁਣ ਅੱਗੇ ਦੇਖੋ ਜਾ ਕੇ ਕੀ ਹੁੰਦਾ। ਵੈਸੇ ਇਹਨਾਂ ਨੇ ਇੱਕ SHO ਦਾ ਤਬਾਦਲਾ ਕਰਵਾਇਆ, ਕੁਛ ਹੋਰ ਵੀ ਸ਼ਿਕਾਇਤਾਂ ਦਿੱਤੀਆਂ, ਪਰ ਇਹ ਹਰੇਕ ਵਾਰੀ ਦਾ ਹੀ ਰੋਣਾ ਧੋਣਾ ਹੈ, ਕਿਉਂਕਿ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਕੁਰਸੀਆਂ ਤੇ ਅਕਾਲੀ ਬੈਠੇ ਜਿਨ੍ਹਾਂ ਕੁਰਸੀਆਂ ਤੇ ਕਦੇ ਇਹ ਕਾਂਗਰਸੀ ਬੈਠੇ ਸੀਗੇ ਜਾ ਕੇ ਵਿਰੋਧੀ ਧਿਰ ਵਜੋਂ ਕਿ ਸਾਡੀ ਸੁਣਵਾਈ ਨਹੀਂ ਹੁੰਦੀ। ਮੇਰੇ ਸਾਹਮਣੇ ਜਿਹੜਾ ਹੁਣ ਹੈਗਾ ਕਾਂਗਰਸ ਦਾ ਪ੍ਰਧਾਨ ਤੇ ਜਿਹੜਾ ਚੁੱਪ ਕਰਕੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦਾ ਵਾਚਦਾ, ਇਹ ਸੁਨੀਲ ਜਾਖੜ ਇੱਕ ਵਾਰੀ ਹਾਰ ਗਿਆ ਇਲੈਕਸ਼ਨ, ਜਦੋਂ ਲੋਕ ਸਭਾ ਦਾ ਇਲੈਕਸ਼ਨ ਨੇ ਲੜਿਆ ਸੀਗਾ, ਫਿਰੋਜ਼ਪੁਰ ਤੋਂ ਹਾਰ ਗਿਆ ਸੀਗਾ। ਤੇ ਜਦੋਂ ਧੱਕੇਸ਼ਾਹੀ ਹੋਈ ਮਲੋਟ ਦੇ ਵਿੱਚ ਤੇ ਇਹ ਆ ਕੇ GT ਰੋਡ ਤੇ, ਹੁਣ ਤੇ ਚਲੋ ਉੱਥੇ 4 ਲੇਨ ਬਣ ਗਈ ਆ ਸ਼ਹਿਰ ਦੇ ਵਿੱਚ, ਉੱਥੇ ਆ ਕੇ ਧਰਨੇ ਤੇ ਬੈਠ ਗਿਆ ਤੇ DSP ਨੇ ਬੈਠੇ ਨੂੰ ਧਰਨੇ ਤੋਂ ਬਿਠਾ ਦਿੱਤਾ ਹੈਗਾ। ਨਾਲੇ ਉਦੋਂ ਵਿਰੋਧੀ ਧਿਰ ਦਾ ਆਗੂ ਸੀ, ਆਖਿਆ ਧਰਨੇ ਤੇ ਵੀ ਨਹੀਂ ਬੈਠਣ ਦੇਣਾ। ਤੇ ਇਹ ਰੋਂਦਾ ਹੈਗਾ, ਕਹਿੰਦਾ ਕੋਈ ਗੱਲ ਨਹੀਂ ਜੀ, ਸਾਡੀ ਵਾਰੀ ਆਏਗੀ। ਤਾਂ ਕਹਿਣ ਦਾ ਭਾਵ ਹੈ ਕਿ ਇਹੀ ਹੁੰਦਾ, ਇਹੀ ਕਹਾਣੀ ਹੈ। ਉਦੋਂ ਅਕਾਲੀ ਇਉਂ ਕਰਦੇ ਸੀ, ਹੁਣ ਇਹ ਕਰੀ ਜਾਂਦੇ। ਪਰ ਇਹ ਚੋਣ ਲੜਨ ਦਾ ਕੋਈ, ਮੈਂ ਸਮਝਦਾ ਕਿ ਨੈਤਿਕਤਾ ਵਾਲਾ ਫੰਡਾ ਨਹੀਂ ਹੈਗਾ। ਡੰਡਾ ਹੀ ਆ, ਉਹ ਜਿਹਦੇ ਹੱਥ 'ਚ ਹੁੰਦਾ ਬਸ ਉਹੀ ਰਾਜਾ ਹੈ। ਇਹ ਕੀ ਫਿਰਦਾ ਸਭ ਨੂੰ। ਤਾਂ ਖੈਰ ਇਹ ਸ਼ਿਕਾਇਤਾਂ ਜਿਹੜੀਆਂ ਬਹੁਤੀਆਂ ਆਈਆਂ ਨੇ ਇੱਥੋਂ ਦਾਖਾ 'ਚੋਂ, ਜਲਾਲਾਬਾਦ 'ਚੋਂ ਸ਼ਿਕਾਇਤਾਂ ਦੂਜੀਆਂ ਆਉਣ ਲੱਗ ਪਈਆਂ ਕਿ ਉੱਥੇ ਮਾਲ ਪੱਤਾ ਕਾਫੀ ਵਰਤੀਦਾ ਤੇ ਵਰਤਾਉਂਦੇ ਕੌਣ ਪਏ ਆ ਉਹ ਕੋਈ ਸਮਝ ਨਹੀਂ ਲੱਗ ਰਹੀ। ਦੋਹੇ ਪਾਸੇ ਵਰਤਾਉਂਦੇ ਹੋਣੇ ਆ ਜੀ, ਇਹ ਕੋਈ ਘੱਟ ਨਹੀਂ। ਤੇ ਇਸ ਦੇ ਨਾਲ ਜੇ ਆਪਾਂ ਜਿਮਨੀ ਚੋਣਾਂ ਦੀ ਗੱਲ ਕਰੀਏ, ਇਹ 2 ਥਾਵਾਂ ਦੀ ਤਾਂ ਬੜਾ ਰੌਲਾ ਗੋਲਾ ਆਪਾਂ ਸੁਣਦੇ ਹਾਂ, ਤੇ ਬਾਕੀ 2 ਥਾਵਾਂ ਤੇ ਕਿਸ ਤਰ੍ਹਾਂ ਹੈ? ਬਾਕੀ 2 ਥਾਵਾਂ ਤੇ ਦੇਖੋ, ਉਹ ਤੁਹਾਨੂੰ ਪਤਾ ਤੁਹਾਡਾ ਦੁਆਬਾ ਆ ਜਾਂਦਾ, ਥੋੜਾ ਮੁਕੇਰੀਆ, ਫਗਵਾੜਾ, ਉਸ ਏਰੀਏ ਦਾ ਵੀ ਥੋੜਾ ਫਰਕ ਆ। ਤੇ ਉੱਥੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੀ ਟੱਕਰ ਆ। ਮੇਨ ਗੱਲ ਇਹ ਆ, ਤਾਂ ਉੱਥੇ ਲੜਾਈ ਜਿਹੜੀ ਆ ਡਿਪਲੋਮੈਟਿਕ ਢੰਗ ਦੇ ਨਾਲ ਲੜੀ ਜਾ ਰਹੀ ਆ, ਕਿਉਂਕਿ ਫਗਵਾੜੇ ਦੇ ਵਿੱਚ ਇਹ ਚੱਕਰ ਆ ਕਿ ਵੈਸੇ ਤੇ ਭਾਰਤੀ ਜਨਤਾ ਪਾਰਟੀ ਦੇ ਕੋਲ ਹੀ ਸੀਗੀ ਸੀਟ। ਰੌਲਾ ਇਹ ਆ ਕਿ ਉੱਥੇ ਸਾਂਪਲਾ ਆਪਦੇ ਪਰਿਵਾਰ ਲਈ ਟਿਕਟ ਮੰਗਦਾ ਸੀਗਾ, ਸੋਮ ਪ੍ਰਕਾਸ਼ ਆਪਣੇ ਟੱਬਰ ਦੇ ਵਾਸਤੇ,
ਤਾਂ ਉੱਥੇ ਖਿੱਚਤੂ ਹੈ। ਔਰ ਦੂਜੀ ਗੱਲ ਜਿਹੜੀ ਹੈ ਕਿ ਅੰਦਰ ਖਾਤੇ ਅਕਾਲੀ ਭਾਜਪਾ ਦੀ ਵੀ ਖਿੱਚਤੂ ਚੱਲਦੀ ਪਈ ਆ, ਤੇ ਮਕੇਰੀਆਂ ਤੇ ਹੈ ਹੀ ਕਾਂਗਰਸ ਦੇ ਕੋਲ ਸੀ। ਇਹਨਾਂ ਚਾਰਾਂ 'ਚ ਇੱਕ ਸੀਟ ਜਿਹੜੀ ਮਕੇਰੀਆਂ ਕੋਲ, ਉਹਨਾਂ ਦੇ ਕੋਲ ਜਦੋਂ ਇਸ ਤਰ੍ਹਾਂ ਮੌਤ ਹੋ ਜਾਂਦੀ ਹੈ ਕਿਸੇ ਨੁਮਾਇੰਦੇ ਦੀ, ਉਹ ਹਮਦਰਦੀ ਉੱਧਰ ਜਾਂਦੀ ਹੈ, ਮਤਲਬ ਕਿ ਉੱਥੇ ਕਾਂਗਰਸ ਮਜ਼ਬੂਤ ਆ। ਪਰ ਫਗਵਾੜੇ ਦੇ ਵਿੱਚ ਭਾਜਪਾ ਜੇਤੂ ਸੀ ਜਿਹੜੀ, ਉਹ ਅੱਜ ਦੀ ਤਾਰੀਖ ਦੇ ਵਿੱਚ ਸੰਘਰਸ਼ ਇਸ ਕਰਕੇ ਕਰ ਰਹੀ ਆ ਕਿ ਇੱਕ ਤੇ ਆਪਸੀ ਇਤਫਾਕ ਘਟ ਗਿਆ ਉਹਨਾਂ ਦਾ, ਅਕਾਲੀ ਤੇ ਭਾਜਪਾ ਜਿਹੜੇ ਉਹ ਹੁਣ ਆਮ ਟੈਲੀਵਿਜ਼ਨ ਡਿਬੇਟਾਂ 'ਚ ਭਿੜਦੇ ਪਏ, ਜਿੱਥੇ ਅੱਗੇ ਉਹ ਲੋਕਾਂ ਨੂੰ 1+1 ਹੋ ਕੇ 11 ਬਣ ਕੇ ਤੇ ਪੈ ਜਾਂਦੇ ਹੁੰਦੇ ਸੀਗੇ ਜੀ। ਤਾਂ ਇਹ ਇੱਕ ਵੱਖਰਾ ਰੰਗ ਢੰਗ ਹੈ ਜੋ ਕਿ ਕਮਜ਼ੋਰ ਪੱਖ ਹੈ ਭਾਰਤੀ ਜਨਤਾ ਪਾਰਟੀ ਦਾ ਫਗਵਾੜੇ ਸੀ। ਬਿਲਕੁਲ ਜੀ, ਲੋਕ ਵੀ ਉੱਥੇ ਬਹੁਤੇ ਵੰਡੇ ਗਏ ਆ, ਪਹਿਲਾਂ ਦੀ ਤਰ੍ਹਾਂ ਏਕਾ ਵੀ ਨਹੀਂ ਹੋਊਗਾ ਉੱਥੇ। ਤੇ ਅੱਗੇ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ, ਸ਼੍ਰੋਮਣੀ ਕਮੇਟੀ ਸਾਹਮਣੇ ਨਵੀਂ ਵੰਗਾਰ। ਦੇਖੋ, ਇਹ ਜਥੇਬੰਦੀਆਂ ਨੇ ਵੰਗਾਰ ਇਹ ਪਾਈ ਆ ਕਿ ਤੁਸੀਂ ਕਰ ਕੀ ਰਹੇ ਹੋ, ਮਤਲਬ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਤਲ ਪੁਲਿਸੀ ਹੈ, ਜਿਨ੍ਹਾਂ ਨੇ ਵਿਦੋਸ਼ੀ ਮੁੰਡੇ ਮਾਰੇ, ਵਿਦੋਸ਼ੀ ਬੰਦੇ ਮਾਰੇ ਆ, ਕਿ ਉਹ ਬੰਦਾ ਪੁਰਬ ਦਾ ਬਹਾਨਾ ਲਾ ਕੇ ਇਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਕਰ ਰਿਹਾ ਕਿ ਇਹ ਧੋਖਾ ਦਿੱਤਾ ਜਾ ਰਿਹਾ ਲੋਕਾਈ ਨੂੰ। ਸੋ ਕਾਫੀ ਜਥੇਬੰਦੀਆਂ ਨੇ ਜਿਹੜੀਆਂ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਹੋਈਆਂ, ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜੋ ਬਾਦਲ ਪਰਿਵਾਰ ਆ, ਪਹਿਲਾਂ ਉਹਨਾਂ ਨੇ ਇਹੋ ਖਿੱਚ ਕੀਤਾ ਕਿ ਜਿਹੜਾ 25,000 ਸਿੱਖ ਨੌਜਵਾਨ ਕਤਲ ਕੀਤਾ ਗਿਆ, ਤੇ ਉਹ ਉਹਨਾਂ ਨੂੰ ਬਚਾਉਂਦੇ ਰਹੇ, ਸਗੋਂ ਤਰੱਕੀਆਂ ਦਿੰਦੇ ਰਹੇ, ਤੇ ਹੁਣ ਇਹ ਵੀ ਉਸੇ ਰਾਹ ਤੇ ਚੱਲ ਪਏ ਆ ਤੇ ਬਹਾਨਾ ਬਣਾਇਆ ਜਾ ਰਿਹਾ ਗੁਰਪੁਰਬ ਦਾ। ਸੋ ਆਹੀ ਚੀਜ਼ ਆ ਕਿ ਸ਼੍ਰੋਮਣੀ ਕਮੇਟੀ ਨੂੰ ਵੰਗਾਰ ਪਾਈ ਗਈ ਆ ਕਿ ਭਾਈ ਤੁਸੀਂ ਬੋਲੋ। ਹੁਣ ਵੈਸੇ ਜਿੱਦਾਂ ਹੁਣ ਅਕਾਲ ਤਖਤ ਦੇ ਜਥੇਦਾਰ ਨੇ ਜਿੱਦਾਂ ਦਲੇਰੀ ਵਿਖਾਈ RSS ਨੂੰ ਬੈਨ ਕਰਨ ਦੀ ਮੰਗ ਚੁੱਕੇ, ਤਾਂ ਇਸ ਮੁੱਦੇ ਤੇ ਵੀ ਬੋਲਣਾ ਚਾਹੀਦਾ। ਹਾਲਾਂਕਿ ਸੁਖਬੀਰ ਸਿੰਘ ਬਾਦਲ ਕੱਲ ਵਿਰੋਧਤਾ ਕਰਦੇ ਪਏ ਸਨ ਕਿ ਜੀ ਕੈਪਟਨ ਅਮਰਿੰਦਰ ਸਿੰਘ ਇਉਂ ਕਰਕੇ ਬਹੁਤ ਮਾੜੀ ਕਰਦਾ ਪਿਆ, ਪਰ ਇਹਨਾਂ ਦੇ ਰਾਜ ਦੇ ਵਿੱਚ ਵੀ ਕਿੱਦਾਂ ਹੋਇਆ ਜਸਟਿਸ ਕੁਲਦੀਪ ਸਿੰਘ ਦੇ ਤੁਹਾਨੂੰ ਪਤਾ ਹੀ ਹੈ, ਕਮਿਸ਼ਨ ਬੈਠਾ ਸੀਗਾ, ਉਹ ਕਿੱਦਾਂ ਰੁਕਿਆ, ਕਿੱਦਾਂ ਰੋਲਿਆ, ਉਹ ਸਭ ਨੂੰ ਪਤਾ ਹੀ ਹੈ ਕਹਾਣੀਆਂ ਦਾ। ਕਿੱਥੇ ਕਦੇ ਇਹ ਮੁੱਦਾ ਸੀਗਾ, ਅਕਾਲੀਆਂ ਦਾ ਏਜੰਡਾ ਸੀਗਾ ਕਿ ਅਸੀਂ ਬੇਦੋਸ਼ੀ ਸਿੱਖ ਨੌਜਵਾਨਾਂ ਨੂੰ ਇਨਸਾਫ ਲੈ ਕੇ ਦੇਵਾਂਗੇ ਜਿਨ੍ਹਾਂ ਨੂੰ ਕੋ ਕੇ ਮਾਰਿਆ ਗਿਆ। ਪਰ ਬਸ ਵਕਤ ਵੀ ਬਦਲ ਗਿਆ, ਵਕਤ ਦੇ ਤਕਾਜ਼ੇ ਵੀ ਬਦਲ ਗਏ। ਅੱਜ ਦੀ ਤਾਰੀਖ ਦੇ ਵਿੱਚ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਕਿ ਗਲਤ ਹੋ ਰਿਹਾ, ਤੇ ਗਲਤ ਹੋ ਰਿਹਾ, ਤੇ ਵਧੀਆ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਇਹਦੀ ਵਿਰੋਧਤਾ ਕਰਦੇ ਪਏ ਆ। ਰੌਲਾ ਇਹ ਆ ਕਿ ਜਦੋਂ ਪਿੰਕੀ ਨੂੰ ਥੋੜਾ ਸਮਾਂ ਪਹਿਲਾਂ, ਕਿਉਂਕਿ ਉਦੋਂ ਤੇ ਉਹ ਰੌਲਾ ਵੀ ਹੈ ਨਹੀਂ ਸੀ ਜਿਹੜਾ ਹੁਣੇ ਬਹਾਨਾ ਬਣਾਉਂਦੇ ਆ ਕਿ ਜੀ ਉਦੋਂ ਤੇ ਅੱਤਵਾਦ ਦੇ ਖਿਲਾਫ ਲੜਾਈ ਲੜਦੇ ਹਾਂ, ਇੱਕ ਵਿਦੋਸ਼ੀ ਨੂੰ ਮਾਰ ਦਿੱਤਾ ਸੀ ਇਹਨਾਂ ਦੇ ਰਾਜ ਦੇ ਵਿੱਚ, ਤੇ ਉਹ ਨਾ ਸਿਰਫ ਵਕਤ ਤੋਂ ਪਹਿਲਾਂ ਰਿਹਾ ਹੋ ਗਿਆ, ਬਲਕਿ ਰਿਸ਼ਵਤ ਦੇ ਕੇ, ਜਿਹੜੀ ਗੱਲ ਉਹ ਆਪ ਮੰਨਦਾ ਵੀ ਰਿਸ਼ਵਤ ਦੇ ਕੇ ਮੈਂ ਤੇ ਨੌਕਰੀ ਤੇ ਚੜ ਗਿਆ ਸੀਗਾ। ਸੋ ਇਹ ਸਾਰੇ ਪੱਖ ਤੋਂ ਹੋਇਆ, ਸਾਰੇ ਪਾਸਿਆਂ ਤੋਂ ਹੀ ਕੰਮ ਚੱਲਿਆ। ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਵੰਗਾਰ ਗਲਤ ਨਹੀਂ ਹੈ। ਘੱਟੋ ਘੱਟ ਦੇਖੋ, ਅਕਾਲ ਤਖਤ ਆ ਜਾਂ SGPC ਆ, ਉਹਦੇ ਤੋਂ ਤਾਂ ਸਿੱਖ ਤਵੱਕੋ ਰੱਖਣਗੇ ਨਾ ਕਿ ਸਾਡੇ ਹੱਕ ਦੇ ਵਿੱਚ ਦਾ ਨਾਰਾ ਮਾਰਿਆ ਜਾਵੇ। ਅੱਜ ਦੀ ਤਰੀਕ 'ਚ ਤੁਸੀਂ ਵੇਖੋ ਕਿ ਮਾੜਾ ਜਿਹਾ ਬਿਆਨ ਦਿੱਤਾ ਅਕਾਲ ਤਖਤ ਦੇ ਜਥੇਦਾਰ ਨੇ, ਤੇ ਨਾਗਪੁਰ ਤੱਕ ਇਹਨਾਂ ਨੂੰ ਮਿਰਚਾਂ ਲੱਗੀਆਂ ਪਈਆਂ। ਨਾਗਪੁਰ ਤੱਕ ਇਹਨਾਂ ਦੇ ਵੱਡੇ ਰਕੇਸ਼ ਸਿਨਹਾ ਵਰਗਿਆਂ ਨੂੰ ਮੈਦਾਨ 'ਚ ਆਉਣਾ ਪਿਆ। RSS ਨੂੰ ਇਹ ਰਕੇਸ਼ ਸਿਨਹਾ ਨਾਂ ਦਾ ਬੰਦਾ ਮੈਦਾਨ 'ਚ ਭੇਜਣਾ ਪਿਆ, ਜਿਹੜਾ ਕਿ ਬਹੁਤ ਇੰਟੈਲੈਕਚੁਅਲ ਆ, ਸਿਰਫ ਇਸ ਬਿਆਨ ਨੂੰ ਮਤਲਬ ਕਿ ਕੱਟਣ ਵਾਸਤੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਗੱਲ ਕਿੱਥੋਂ ਤੱਕ ਜਾਂਦੀ ਹੈ ਜਦੋਂ ਇਹ ਲੋਕ ਜਾਂ ਇਹ ਸੰਸਥਾਵਾਂ ਜਿਹੜੀਆਂ ਗੱਲ ਕਰਦੀਆਂ। ਤਾਂ ਬਹਰਹਾਲ ਇਹਨਾਂ ਜਥੇਬੰਦੀਆਂ ਨੇ ਵੰਗਾਰ ਜ਼ਰੂਰ ਪਾਈ ਹੈ ਕਿ ਭਾਈ ਇਸ ਮੁੱਦੇ ਤੇ ਕਰੋ ਕੁਛ, ਪਰ ਇਸ ਵੰਗਾਰ ਦਾ ਅੱਗੋਂ ਨੋਟਿਸ ਕਿੰਨਾ ਕੁ ਲੈਂਦੇ ਹੋ ਤੇ ਇਹੀ ਜਾਣਨਾ। ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਅੱਗੇ ਕੀ ਹੋਣਾ। ਜੇ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਹੱਕ ਵਿੱਚ ਆ ਜਾਏ ਤਾਂ ਫੇਰ ਤੇ ਮਿਰਚਾਂ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਆ ਦੂਰ ਤਾਂ ਹੀ ਲੱਗਣਗੀਆਂ। ਤੇ ਅੱਗੇ ਇੱਕ ਪਾਕਿਸਤਾਨ ਤੋਂ ਆਇਆ ਸੀ ਬਲਦੇਵ ਕੁਮਾਰ ਸੀ ਉਸਦਾ ਨਾਂ, ਤੇ ਉਹ ਸਿੱਖਾਂ ਵਾਲਾ ਭੇਸ ਬਣਾ ਕੇ ਆਇਆ ਸੀਗਾ, ਉਹਨੂੰ ਥਾਣੇ ਵਿੱਚ ਬੰਦ ਹੋਣਾ ਪਿਆ। ਕਰਵਾ ਚੌਥ ਵਾਲੇ ਦਿਨ ਹੀ ਬੰਦ ਹੋਇਆ, ਤੇ ਬੰਦ ਵੀ ਉਹਦੇ ਸਹੁਰੇ ਪਰਿਵਾਰ ਨੇ ਕਰਵਾ ਦਿੱਤਾ। ਕਹਿੰਦੇ ਕੰਮ ਕਾਨਾ ਕਾਜ ਕਾ ਬੈਰੀ ਅਨਾਜ ਕਾ, ਕਹਿੰਦੇ ਕੰਮ ਕਰਦਾ ਨਹੀਂ, ਉੱਤੇ ਸਾਡੇ ਰੋਹ ਮਾਰੀ ਜਾਂਦਾ। ਉਹ ਆਪਣੇ ਆਪ ਨੂੰ ਸਮਝਦਾ ਹੋਵੇ ਹਾਲੇ ਵੀ ਮੈਂ ਪਾਕਿਸਤਾਨ ਦੀ ਅਸੈਂਬਲੀ 'ਚ ਹੀ ਤੁਰਿਆ ਫਿਰਦਾ। ਉਹਨਾਂ ਨੇ ਰਪਟ ਦਿੱਤੀ ਤੇ ਫਿਰ ਉਸੇ ਰਪਟ ਤੇ ਪੁਲਿਸ ਨੇ ਉਹਨੂੰ ਬਿਠਾ ਲਿਆ, ਪਰ ਬਾਅਦ ਦੇ ਵਿੱਚ ਦੋਨਾਂ ਟੱਬਰਾਂ ਦਾ ਰਾਜੀਨਾਮਾ ਹੋ ਗਿਆ। ਹੁਣ ਉਹ ਕਹਿੰਦਾ ਕਿ ਮੇਰੇ ਕੋਲ ਤੇ ਨਾ ਵਰਕ ਹੈ ਤੇ ਨਾ ਵਰਕ ਪਰਮਿਟ ਆ, ਮੈਂ ਕੀ ਕਰਾਂ। ਤੇ ਉਹਦੇ ਲਈ ਹੁਣ ਸਮੱਸਿਆ ਇਹ ਹੈ ਕਿ 12 ਨਵੰਬਰ ਤੱਕ ਹੈ ਮੇਰੇ ਖਿਆਲ ਦੇ ਨਾਲ ਉਹਦੇ ਕੋਲ ਵੀਜ਼ਾ। ਸ਼ਰਨਾਰਥੀ ਦੀ ਉਹਨੇ ਲਾਈ ਹੋਈ ਆ ਵੀ ਫਾਈਲ, ਸ਼ਰਨ ਮੰਗੀ ਹੋਈ ਆ, ਜੇ ਨਾ ਮਿਲੀ ਤੇ ਫਿਰ ਵਰਕ ਪਰਮਿਟ ਤੇ ਕੀ ਮਿਲਣਾ, ਪਿੱਛੇ ਮੁੜਨਾ ਪਊ। ਤੇ ਪਿਛਲਿਆਂ ਨੇ ਤੇ ਉਹਦੇ ਸਿਰ ਦਾ ਨਾਮ ਰੱਖਿਆ ਹੋਇਆ ਕਿ ਆ ਜਾ ਭਾਈ ਭੌਂਕੇ, ਫਿਰ ਕਰਦੇ ਆ ਗੱਲ। ਸੋ ਉਹਦੇ ਲਈ ਬਹੁਤ ਵੱਡੀ ਮੁਸੀਬਤ ਆ ਕਿ ਇੱਕ ਤੇ ਇੱਥੋਂ ਦੀ ਸਰਕਾਰ ਨਹੀਂ ਚੱਜ ਨਾਲ ਸੁਣਵਾਈ ਕਰਨ ਡਈ, ਉਹ ਕਹਿੰਦਾ, ਦੂਜਾ ਪਾਕਿਸਤਾਨ 'ਚ ਮੁੜਨ ਦਾ ਖਤਰਾ, ਤੇ ਤੀਜੀ ਗੱਲ ਇਹ ਆ ਕਿ
ਸਹੁਰਿਆਂ ਦੇ ਨਾਲ ਵੀ ਥੋੜਾ ਜਿਹਾ ਹੁਣ ਤੁਹਾਨੂੰ ਪਤਾ ਵਿਗਾੜ ਪੈ ਗਿਆ। ਉਹਨਾਂ ਨੇ ਕਰਵਾ ਚੌਥ ਵਾਲੇ ਦਿਨ ਹੀ ਉਹਦੀ ਹਵਾਲਾਤੀ ਯਾਤਰਾ ਦਾ ਪੂਰਾ ਬੰਦੋਬਸਤ ਕਰ ਦਿੱਤਾ ਹੈਗਾ ਜੀ। ਉਹਦੇ ਕੰਮ ਕਾਜ ਹੀ ਇਸ ਤਰ੍ਹਾਂ ਦੇ ਆ। ਤੇ ਅਖੀਰਲੇ ਸਵਾਲ ਵੱਲ ਚੱਲਾਂਗੇ। ਉਸ ਤੋਂ ਪਹਿਲਾਂ ਸਰੋਤਿਓ ਜੀ ਤੁਹਾਡਾ ਵੀ ਕੋਈ ਸਵਾਲ ਆ ਕਾਲ ਕਰਕੇ ਪੁੱਛ ਸਕਦੇ ਹੋ 4082725200। ਤੇ ਪੰਜਾਬ ਦੇ ਵਿੱਚ ਰਜਿਸਟਰਡ ਹੋਣੋਂ ਵੀ ਬੇਮੁਖ ਹੋਏ ਬੇਰੁਜ਼ਗਾਰ। ਦੇਖੋ ਰਜਿਸਟਰਡ ਵਿਚਾਰੇ ਕੀ ਹੋਣਗੇ, ਇਹਨਾਂ ਨੂੰ ਲਾ ਲਓ ਕਿ 10 ਸਾਲਾਂ ਦੇ ਵਿੱਚ ਭੱਤੇ ਦੇ ਤੌਰ ਤੇ ਜੋ ਵੰਡ ਕੀਤੀ ਗਈ ਹੈ ਰਕਮ ਉਹ ਮਸੀਂ 2.5 ਕਰੋੜ ਰੁਪਈਆ 10 ਸਾਲਾਂ 'ਚ ਬੇਰੁਜ਼ਗਾਰਾਂ ਨੂੰ। ਤੇ ਰੌਲਾ ਇਹ ਆ ਕਿ ਇਸ ਟਾਈਮ ਜੋ ਦਿੰਦੇ ਆ ਇਹ 10ਵੀਂ ਪਾਸ ਬੇਰੁਜ਼ਗਾਰ ਨੂੰ 150 ਰੁਪਈਆ ਮਹੀਨਾ, ਗ੍ਰੈਜੂਏਟ ਨੂੰ ਤੇ ਜਿਹੜਾ ਕੋਈ ਹੋਰ ਪੋਸਟ ਗ੍ਰੈਜੂਏਟ ਹੈ ਉਹਨਾਂ ਨੂੰ 200 ਰੁਪਏ। ਅਗਲਾ ਕੀ ਹੋਊਗਾ ਹੁਣ ਵੇਖ ਲਓ। ਜੇ ਮਹੀਨੇ ਬਾਅਦ ਕਿਸੇ ਨੇ ਜਿਹੜਾ ਰੁਜ਼ਗਾਰ ਦਫ਼ਤਰ ਆ ਉਹਦੇ ਵਿੱਚ ਭੱਤਾ ਪ੍ਰਾਪਤ ਕਰਨਾ ਹੋਵੇ ਜਾ ਕੇ, ਤੇ ਮੇਰੇ ਖਿਆਲ ਦੇ ਨਾਲ 20-25 ਕਿਲੋਮੀਟਰ ਤੋਂ ਜੇ ਜਾਵੇ ਪਿੰਡੋਂ ਤੇ 100 ਰੁਪਇਆ ਤੋਂ ਤਾਂ ਕਿਰਾਇਆ ਹੀ ਲੱਗ ਜਾਣਾ, ਕਿਰਾਇਆ ਬੱਸ ਦਾ ਕਿਰਾਇਆ। ਅਗਲਾ ਕਹੂਗਾ ਦਫਾ ਕਰੋ, ਮੈਂ ਕੀ ਕਰਨਾ। ਤਾਂ ਇਹੀ ਕਾਰਨ ਆ ਕਿ ਕਿਸੇ ਵੇਲੇ ਮੇਰੇ ਖਿਆਲ ਦੇ ਨਾਲ 2013 'ਚ 1,42,024 ਰਜਿਸਟਰਡ ਬੇਰੁਜ਼ਗਾਰ ਸੀਗਾ, ਜਿਹੜਾ ਅੱਜ ਦੀ ਤਰੀਕ 'ਚ ਡਾਟੇ 'ਚ ਲੱਭਦਾ ਹੀ ਨਹੀਂ ਹੈ। ਮਤਲਬ ਕਿ ਡਾਟਾ ਪੂਰਾ ਹੀ ਨਹੀਂ ਹੈ, ਨੌਕਰੀਆਂ ਦਿੰਦੇ ਨਹੀਂ ਹੈ। ਮਤਲਬ ਕਿ ਜਿਸ ਦਿਨ ਦੀ ਗੱਲ ਮੈਂ ਤੁਹਾਨੂੰ ਕਰ ਰਿਹਾ, ਜਿਸ ਸਾਲ ਦੀ 2013 ਦੀ, ਉਦੋਂ 1,42,000 ਰਜਿਸਟਰਡ ਬੇਰੁਜ਼ਗਾਰ ਸੀਗਾ ਤੇ 3900 ਨੌਕਰੀਆਂ ਦਿੱਤੀਆਂ ਸੀ ਇਹਨਾਂ ਨੇ। 2017-18 ਤੇ ਕੁੱਲ ਹੀ 341 ਨੌਕਰੀਆਂ ਜਿਹੜੀਆਂ ਕੱਢੀਆਂ ਨੇ। ਸੋ ਕਹਿਣ ਦਾ ਮਤਲਬ ਕਿ ਇਹਨਾਂ ਦੇ ਕੋਲ ਤੇ ਇਸ ਟਾਈਮ ਸਟੱਡੀ ਵੀ ਹੈ ਨਹੀਂ ਗੀ ਕੋਈ ਠੋਸ ਜਿਹੜੀ ਕਿ ਡਾਟਾ ਪੇਸ਼ ਕਰ ਸਕੇ। ਇੱਕ ਗੈਰ ਸਰਕਾਰੀ ਡਾਟਾ ਆਇਆ ਅੱਜ ਭਾਸਕਰ ਅਖਬਾਰ ਨੇ ਉਹ ਛਾਪਿਆ ਵੀ ਆ ਕਿ ਇਸ ਵੇਲੇ ਪੰਜਾਬ ਦੇ ਸੂਬੇ ਦੇ ਵਿੱਚ 18 ਲੱਖ ਤੋਂ ਵੀ ਜ਼ਿਆਦਾ ਬੇਰੁਜ਼ਗਾਰ ਬੈਠਾ ਹੈ। 18 ਲੱਖ ਤੋਂ ਵੀ ਜ਼ਿਆਦਾ ਬੇਰੁਜ਼ਗਾਰ ਹੈ। ਯਾਨੀ ਪੰਜਾਬ ਵਰਗੇ ਸੂਬੇ ਦੇ ਵਿੱਚ ਜਿਹੜਾ ਕਿ ਕਿਰਤ ਪ੍ਰਧਾਨ ਸੂਬਾ ਕਿਹਾ ਜਾਂਦਾ, ਕ੍ਰਿਸ਼ੀ ਪ੍ਰਧਾਨ ਸੂਬਾ ਕਿਹਾ ਜਾਂਦਾ, ਉੱਥੇ 1.5 ਲੱਖ ਬੇਰੁਜ਼ਗਾਰ, ਜਿਹੜਾ ਕਿ ਹਾਲਾਂਕਿ ਅਣਅਧਿਕਾਰਤ ਅੰਕੜਾ, ਪਰ ਮੇਰੇ ਖਿਆਲ ਦੇ ਨਾਲ ਜੇ ਸਟੱਡੀ ਕਰਵਾਈ ਜਾਵੇ ਤੇ ਹੋਰ ਵੀ ਅੰਕੜਾ ਜਿਹੜਾ ਵੱਧ ਸਕਦਾ। ਬਹਰਹਾਲ ਇਹਨਾਂ ਨੇ 2500 ਰੁਪਈਆ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀਗਾ, ਪਰ ਰੌਲਾ ਇਹ ਕਿ ਕੋਈ ਰਜਿਸਟਰਡ ਹੀ ਨਹੀਂ ਹੋ ਰਿਹਾ ਹਾਲ ਦੀ ਘੜੀ, ਕਿਉਂਕਿ ਉਮੀਦ ਨਹੀਂ ਹੈ। ਰਜਿਸਟਰਡ ਜੇ ਕਰਨੇ ਹੋਣ, ਜਾਣਨਾ ਹੋਵੇ, ਸਟੱਡੀ ਕਰਨੀ ਹੋਵੇ ਤਾਂ ਬਹੁਤ ਸੌਖਾ ਕੰਮ ਆ। ਅੱਜ ਕੱਲ੍ਹ ਇਹ ਆਪਣੀਆਂ ਕਾਲਾਂ ਜਿਹੜੀਆਂ ਹਰੇਕ ਦੇ ਫੋਨ ਨੰਬਰ ਤੇ ਭੇਜਦੇ ਆ ਕਿ ਮੈਂ ਫਲਾਣਾ ਲੀਡਰ ਬੋਲ ਰਿਹਾ, ਸਾਨੂੰ ਕਿਰਪਾ ਕਰਕੇ ਵੋਟ ਪਾਇਓ। ਜੇ ਵੋਟ ਦੀ ਮੰਗ ਮੋਬਾਈਲ ਫੋਨਾਂ ਤੇ ਜਾ ਕੇ ਕੀਤੀ ਜਾ ਸਕਦੀ ਤੇ ਬਹੁਤ ਸੌਖੇ ਤਰੀਕੇ ਨਾਲ ਜਾਣਿਆ ਜਾ ਸਕਦਾ ਕਿ ਤੁਹਾਡੇ ਟੱਬਰ ਦੇ ਵਿੱਚ ਭਾਈ ਕਿੰਨੇ ਲੋਕਾਂ ਕੋਲ ਰੁਜ਼ਗਾਰ ਹੈ। ਕੋਈ ਵੱਡੀ ਗੱਲ ਨਹੀਂ ਹੈ। ਕੋਈ ਪੋਰਟਲ ਬਣਾਇਆ ਜਾ ਸਕਦਾ ਜਿਹਦੇ ਉੱਤੇ ਜਾ ਕੇ ਰਜਿਸਟਰਡ ਹੋ ਸਕਦੇ ਬੇਰੁਜ਼ਗਾਰ। ਰੌਲਾ ਹੈ ਕਿ ਕਰਨਾ ਕੁਛ ਨਹੀਂ ਹੈ, ਬਸ ਮੂੰਹ ਦੀ ਲਹਿਰ, ਪੈਰ ਹੱਥਾਂ ਦੀ ਹੜਤਾਲ, ਗੱਲ ਉੱਥੇ ਆ ਕੇ ਮੁੱਕ ਜਾਂਦੀ ਹੈ। ਬਿਲਕੁਲ। ਮਿੰਟੂ ਜੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਰੁਜ਼ਗਾਰ ਕਰਨ ਵਾਲਿਆਂ ਦਾ ਡੇਟਾ ਇਕੱਠਾ ਕਰ ਲੈਣ ਬਾਕੀ ਤਾਂ ਸਾਰੇ ਬੇਰੁਜ਼ਗਾਰ ਆ? ਹਾਂਜੀ, ਉਹ ਕੋਈ ਗੱਲ ਨਹੀਂ ਆ। ਦੇਖੋ ਇਹ ਤਾਂ ਅੰਕੜਿਆਂ 'ਚ ਵੀ ਹੇਰਾਫੇਰੀ ਕਰ ਜਾਂਦੇ ਆ ਕਿ ਇੰਨੇ ਲੱਖ ਨੌਕਰੀਆਂ ਦੇ ਦਿੱਤੀਆਂ ਜੀ, ਫਲਾਂ ਕਰ ਦਿੱਤਾ, ਟਮਕਾਮ ਕਰ ਦਿੱਤਾ, ਪਰ ਜਦੋਂ ਅਸੀਂ ਹੇਠਲੇ ਪੱਧਰ ਤੇ ਵੇਖਦੇ ਹਾਂ ਤੇ ਕੱਖ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਉਹ ਮੇਲਿਆਂ 'ਚ ਪਲੇਸਮੈਂਟ ਜੋਬ, ਤੁਹਾਨੂੰ ਪਤਾ ਜੋ ਜੋਬ ਪਲੇਸਮੈਂਟ ਦੇ ਪ੍ਰੋਗਰਾਮ ਪਹਿਲਾਂ ਵੀ ਚੱਲਦੇ ਸੀ, ਅੱਜ ਵੀ ਚੱਲਦੇ ਆ, ਉਹ ਲੈ ਜਾਂਦੇ ਆ ਕੰਪਨੀਆਂ 'ਚ। ਕਈ ਵਾਰ ਨਹੀਂ ਸੂਟ ਆਉਂਦਾ, ਬੱਚੇ 5-10 ਹਜ਼ਾਰ ਤੇ ਕਿੱਥੇ ਕੰਮ ਕਰਦੇ ਆ, ਮੁੜ ਕੇ ਫੇਰ ਆ ਜਾਂਦੇ ਆ। ਸੋ ਇਹ ਬਹੁਤ ਵੱਡੀ ਸਮੱਸਿਆ। ਇਸ ਸਮੱਸਿਆ ਦੇ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਨਿਕਲਦੀਆਂ। ਤਾਂ ਸਟੱਡੀ ਜੇ ਕਰਨੀ ਹੋਵੇ, ਸਰਵੇ ਕਰਨਾ ਹੋਵੇ, ਕੋਈ ਵੱਡੀ ਗੱਲ ਨਹੀਂ ਸਰਕਾਰ ਵਾਸਤੇ। ਔਰ ਜੇ ਤੁਸੀਂ ਰੁਜ਼ਗਾਰ ਵਾਸਤੇ ਵੀ ਨਹੀਂ ਕਰ ਸਕਦੇ ਤਾਂ ਇਹਦਾ ਮਤਲਬ ਕਿ ਤੁਸੀਂ ਕੁਝ ਕਰਨਾ ਹੀ ਨਹੀਂ ਚਾਹੁੰਦੇ ਜੀ। ਤਾਂ ਜਿਸ ਤਰ੍ਹਾਂ ਤੇ ਅਸੀਂ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਬਾਅਦ ਜੇ ਤੁਸੀਂ ਕੋਈ ਕਾਲ ਕਰਕੇ ਸਵਾਲ ਪੁੱਛਣਾ ਆ ਪੁੱਛ ਸਕਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64 DRE ਲਾਇਸੈਂਸ ਨੰਬਰ 0268144144। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500।
ਸੈਕਰਾਮੈਂਟੋ ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, ਆਰਵੀ ਅਤੇ ਬੋਟ ਦੇ ਲਈ ਵਧੀਆ ਪਾਰਕਿੰਗ ਉਪਲਬਧ ਹੈ। ਸਿਕਿਉਰ ਫੈਂਸਿੰਗ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 918 5944 916 918 5944। ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, ਆਰਵੀ ਅਤੇ ਬੋਟ ਦੇ ਲਈ ਸਿਕਿਉਰਡ ਫੈਂਸ ਵਾਲੀ ਪਾਰਕਿੰਗ ਮੌਜੂਦ ਹੈ। ਹੋਰ ਜਾਣਕਾਰੀ ਲਈ ਕਾਲ 916 918 5944 916 918 5944। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਸ਼ਹਿਨਾਈ ਬ੍ਰਾਈਡਲ ਬੁਟੀਕ ਲੈ ਕੇ ਆਏ ਹਨ 30% ਆਫ ਦੀ ਸੇਲ। ਜੀ ਹਾਂ, 30% ਆਫ ਦੀ ਸੇਲ। 30% ਆਫ ਸੇਲ ਦਾ ਲਾਭ ਲੈ ਸਕਦੇ ਹੋ 3 ਨਵੰਬਰ ਤੱਕ। 30% ਡਿਸਕਾਊਂਟ ਸਟੋਰ ਵਾਈਡ ਇਨ ਸ਼ਹਿਨਾਈ ਬ੍ਰਾਈਡਲ ਬੁਟੀਕ ਅਤੇ 45% ਸੇਲ ਦਾ ਲਾਭ ਲੈ ਸਕਦੇ ਹੋ ਰੈਡ ਡਾਟ ਸੇਲ ਤੇ ਔਨ ਸਿਲੈਕਟਡ ਆਈਟਮਸ। ਸ਼ਹਿਨਾਈ ਬ੍ਰਾਈਡਲ ਬੁਟੀਕ ਜਿੱਥੋਂ ਖਰੀਦ ਸਕਦੇ ਹੋ ਸਾੜੀ, ਲਹਿੰਗਾ, ਸੂਟ, ਮਰਦਾਂ ਤੇ ਬੱਚਿਆਂ ਦੇ ਕੱਪੜੇ ਅਤੇ ਇਸ ਦੇ ਨਾਲ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ। ਬ੍ਰਾਈਡ ਅਤੇ ਗਰੂਮ ਦੇ ਲਈ ਰੱਖਦੇ ਹਨ ਭਾਰੀ ਕਲੈਕਸ਼ਨ। ਇਹ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 11 ਵਜੇ ਤੋਂ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ, ਫ੍ਰੀਮੌਂਟ। ਸ਼ਹਿਨਾਈ ਬ੍ਰਾਈਡਲ ਬੁਟੀਕ ਦੇ ਵਿੱਚ ਹੁਣ ਖੁੱਲ ਚੁੱਕਾ ਹੈ 골ਡ ਪੈਲਸ ਜਿਊਲਰ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਸੋਨੇ ਅਤੇ ਹੀਰੇ ਦੇ ਗਹਿਣੇ। ਹੌਲੀਡੇ ਸਪੈਸ਼ਲ ਤੇ ਲੈ ਸਕਦੇ ਹੋ 50% ਆਫ ਦੀ ਸੇਲ। ਡਾਇਮੰਡ ਜਿਊਲਰੀ ਤੇ 50% ਦਾ ਡਿਸਕਾਊਂਟ ਪੋਲਕੀ ਡਾਇਮੰਡ ਜਿਊਲਰੀ ਤੇ। ਹੀਰੇ ਅਤੇ ਸੋਨੇ ਦੇ ਗਹਿਣੇ ਲੈਣ ਲਈ ਗੱਲ ਕਰ ਸਕਦੇ ਹੋ 5107965050 510 796 5050। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਅਨਮੋਲ ਗਗਨ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਹੈ, ਜਿਸ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਅਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ 4082725200। ਮਿੰਟੂ ਗੁਰਸਰੀਆ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਸ਼ੁਕਰੀਆ। ਅਤੇ ਸਾਡੇ ਨਾਲ ਸਾਡੇ ਕੁਝ ਕਾਲਰ ਵੀ ਜੁੜੇ ਹੋਏ ਨੇ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਬੇਨਤੀ ਆ ਬਈ ਜਿਹੜਾ ਹੁਣ ਇਹਨਾਂ ਨੇ 5 ਪੁਲਿਸ ਵਾਲੇ ਛੱਡਨੇ ਆ, 5-6, ਉਹਨਾਂ ਦੇ ਕੋਈ ਲੀਡਰ ਨਹੀਂ ਬੋਲਿਆਗਾ। ਵੇਖੋ, ਲੀਡਰ ਵੀ ਉਹਨਾਂ ਦੇ ਅੱਗੇ ਗੋਡੇ ਟੇਕਦੇ ਪੁਲਿਸ ਦੇ ਵੀ ਇਹਨਾਂ ਤੋਂ ਕੰਮ ਲਵਾਂਗੇ, ਪੁੱਠੇ ਦੇ ਕਰਾਵਾਂਗੇ ਇਹ ਜਿਹੇ ਬੰਦਿਆਂ ਨੂੰ, ਗਲਤਾਂ ਨੂੰ ਛਡਾ ਕੇ। ਤੇ ਜਿਹੜਾ ਪਹਿਲਾਂ ਸਿੱਖ ਛੱਡਨੇ ਸੀ 5-6, ਉਹਨਾਂ ਦੇ ਜੋ ਰਵਨੀਤ ਬਿੱਟੂ ਵਰਗੇ ਤੇ ਹੋਰ ਵੀ ਕਈਆਂ ਨੇ ਮੁਜ਼ਾਹਰੇ ਕੀਤੇ, ਕੀ ਕੁਛ ਕੀਤਾ ਤੇ ਸੁਪਰੀਮ ਕੋਰਟ ਦੀ ਜਾਣ ਦੀ ਗੱਲ ਵੀ ਕੀਤੀ। ਤੇ ਇਹਦੇ ਤੇ ਕਮੈਂਟ ਕਰੋ ਜੀ ਮਾੜਾ ਜਿਹਾ, ਬਸ ਆਹੀ ਸੀ ਮੇਰਾ ਸਵਾਲ ਜੀ। ਥੈਂਕ ਯੂ ਜੀ। ਨਹੀਂ ਦੇਖੋ, ਲੀਡਰ ਤੇ ਅੱਗੇ ਆਪਾਂ ਕੋਟ ਕਰਕੇ ਹਟੇ ਆ ਨਾ ਸੁਖਬੀਰ ਸਿੰਘ ਬਾਦਲ ਦਾ ਬਿਆਨ ਕਿ ਗਲਤ ਹੋ ਰਿਹਾ, ਪਰ ਗੱਲ ਇਹ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਵੀ ਇਸ ਤਰ੍ਹਾਂ ਵਾਪਰਿਆ, ਇਹ ਗਲਤ ਗੱਲ ਹੈ। ਔਰ ਦੂਜੀ ਗੱਲ ਇਹ ਆ ਕਿ ਬੋਲਣਾ ਚਾਹੀਦਾ ਇਹੋ ਜਿਹੇ ਮੁੱਦਿਆਂ ਤੇ, ਸਾਰਿਆਂ ਨੂੰ ਇਕੱਠੇ ਹੋ ਕੇ ਬੋਲਣਾ ਚਾਹੀਦਾ। ਇਹ ਕੋਈ ਪੋਲੀਟੀਕਲ ਮੁੱਦਾ ਨਹੀਂ ਹੈ। ਇਹ ਗੱਲ ਇਸ ਤਰ੍ਹਾਂ ਵਾ ਕਿ ਤੁਹਾਡਾ ਜਿਹੜਾ ਭਰੋਸਾ ਹੁੰਦਾ ਜੁਡੀਸ਼ਰੀ ਤੇ ਉਹ ਖਤਮ ਹੁੰਦਾ। ਹੁਣ ਕੁਛ ਲੋਕ ਕੰਪੇਅਰ ਕਰਦੇ ਆ, ਵੈਸੇ ਰਵਨੀਤ ਬਿੱਟੂ ਹੋਰਾਂ ਨੂੰ ਹਾਕਿਆ, ਚਲੋ ਉਹਨਾਂ ਦਾ ਜੀ ਗਿਆ, ਉਹ ਤਾਂ ਵਿਰੋਧ ਕਰਨ ਸੋ ਕਰਨ, ਪਰ ਜਿਹੜੇ ਕੁਛ ਲੋਕ ਹੋਰ ਇਸ ਤਰ੍ਹਾਂ ਦੇ ਤਰਕ ਦਿੰਦੇ ਆ ਕਿ ਜੀ ਜੇ ਬੰਦੀ ਸਿੱਖਾਂ ਨੂੰ ਛੱਡਿਆ ਜਾ ਸਕਦਾ ਤਾਂ ਇਹਨਾਂ ਨੂੰ ਕਿਉਂ ਨਹੀਂ,
ਕੀਤਾ, ਮਾਫ ਕਰਨਾ, ਉਹਦੇ ਵਿੱਚ ਤੇ ਬੜਾ ਫਰਕ ਆ ਨਾ। ਇਹਨਾਂ ਦੇ ਵਿੱਚ ਕੁਝ ਐਸੇ ਅਫਸਰ ਆ ਜਿਨ੍ਹਾਂ ਨੂੰ ਅੱਜ ਤੱਕ ਜੇਲ੍ਹ ਜਾਣਾ ਹੀ ਨਸੀਬ ਨਹੀਂ ਹੋਇਆ, ਮਤਲਬ ਕਿ ਹਾਲੇ ਵੀ ਬੇਲ ਬੂਲ ਤੇ ਬਾਹਰ ਹੀ ਤੁਰੇ ਫਿਰਦੇ ਆ, ਉਹਨਾਂ ਜਾਣਾ। ਤੇ ਉਹ ਕੋਈ 5 ਨਹੀਂ ਹੈ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ। ਇਹਨਾਂ ਦੇ ਘੱਟੋ ਘੱਟ ਇਹਨਾਂ ਨੇ 120 ਦੀ ਸੂਚੀ ਤਿਆਰ ਕੀਤੀ ਹੈ, 100 ਤੋਂ 125 ਦੀ, ਜਿਨ੍ਹਾਂ ਨੂੰ ਬਚਾਉਣਾ ਇਹਨਾਂ ਨੇ, ਜਿਨ੍ਹਾਂ ਦੀਆਂ ਸਿਫਾਰਸ਼ਾਂ ਕੱਲੀਆਂ ਨੇ। ਉਹਨਾਂ ਦੇ ਵਿੱਚ ਖਾਲੜਾ ਕੇਸ ਵਾਲੇ ਵੀ ਹੈਗੇ ਮੇਰੇ ਖਿਆਲ ਦੇ ਨਾਲ। ਸੋ ਕਹਿਣ ਦਾ ਭਾਵ ਹੈ ਕਿ ਕੁਝ ਅੰਦਰ ਨੇ, ਕੁਝ ਜ਼ਮਾਨਤ ਤੇ ਨੇ, ਕੁਝ ਹਾਲੇ ਮਤਲਬ ਕਿ ਟ੍ਰਾਇਲ ਚੱਲਦੇ ਚ ਫੇਸ ਕਰ ਰਹੇ ਨੇ ਕੇਸ ਨੂੰ, ਮੁਕੱਦਮੇ ਨੂੰ। ਸੋ ਇਸ ਤਰ੍ਹਾਂ ਸ਼੍ਰੇਣੀਆਂ ਨੇ ਅੱਡ ਅੱਡ, ਤਾਂ ਇਹ ਹੋਣਾ ਚਾਹੀਦਾ। ਹੁਣ ਜਿਹੜੇ ਕੰਪੇਅਰ ਕਰਦੇ ਆ, ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਕਿ ਇੱਕ ਬੰਦਾ ਕਿਸੇ ਵੇਗ ਦੇ ਵਿੱਚ ਉਹ ਵਹਿ ਕੇ ਚਲੇ ਗਿਆ, ਜਜ਼ਬਾਤ ਦੇ ਤਹਿਤ ਜਾਂ ਧੱਕੇਸ਼ਾਹੀ ਹੋਈ ਆ, ਕੋਈ ਬੰਦਾ ਉਹਨੇ 20-25 ਸਾਲ ਸਫ਼ਰ ਕੀਤਾ, ਉਹ ਬਹੁਤ ਜ਼ਿਆਦਾ ਉਹਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਮਾਨਸਿਕ ਤੇ ਸਰੀਰਕ ਤਸ਼ੱਦਦ ਝੱਲਿਆ। ਜੇ ਉਹਨੂੰ ਆਮ ਮਾਫੀ ਮਿਲ ਜਾਂਦੀ, ਚਾਹੇ ਸਿੱਖ ਆ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਤਾਂ ਮੇਰੇ ਖਿਆਲ ਦੇ ਨਾਲ ਉਹ ਕੋਈ ਮਾੜੀ ਗੱਲ ਨਹੀਂ ਹੈ। ਪਰ ਰੌਲਾ ਇਹ ਆ ਕਿ ਜਿਨ੍ਹਾਂ ਦੇ ਮੋਢਿਆਂ ਤੇ ਵਰਦੀ ਆ, ਨਾਲ ਮੋਢਿਆਂ ਤੇ ਫਰਜ਼ ਆ, ਉਹਨਾਂ ਨੇ ਇਸ ਤਰ੍ਹਾਂ ਮਨੁੱਖਤਾ ਦਾ ਨਾ ਸਿਰਫ ਘਾਣ ਕੀਤਾ, ਬਲਕਿ ਅਦਾਲਤਾਂ ਨੇ ਉਹਨਾਂ ਨੂੰ ਕਾਤਿਲ ਠਹਿਰਾ ਦਿੱਤਾ। ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੋ, ਉਹਨਾਂ ਨੂੰ ਇਸ ਤਰ੍ਹਾਂ ਵਿਚਾਰ ਰਹੇ ਹੋ, ਤਾਂ ਇਹ ਬਹੁਤ ਵੱਡਾ ਧੋਖਾ ਹੈ ਸੰਵਿਧਾਨ ਦੇ ਨਾਲ। ਕਿਉਂਕਿ ਮਾਫੀ ਜਿਹੜੀ ਹੁੰਦੀ ਹੈ ਨਾ, ਉਹ ਕੁਝ ਮਾਮਲਿਆਂ 'ਚ ਹੁੰਦੀ ਹੈ, ਖਾਸ ਤੌਰ ਤੇ ਉਦੋਂ ਜਦੋਂ ਕੋਰਟ ਕਿਤੇ ਲੱਗੇ ਕਿ ਧੱਕਾ ਕਰ ਗਈ ਹੈ ਜਾਂ ਕੋਰਟ ਤੋਂ ਗਲਤੀ ਹੋ ਗਈ, ਉਦੋਂ ਸਰਕਾਰਾਂ ਇਸ ਤਰ੍ਹਾਂ ਦੀ ਤਾਕਤ ਵਰਤਦੀਆਂ। ਪਰ ਇਹ ਤਾਂ ਮਿਸਯੂਜ਼ਿੰਗ ਹੈ ਸਿੱਧੇ ਤੌਰ ਤੇ। ਜੀ ਅੱਗੇ ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ ਪੰਨੂ। ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ, ਸੁਣਨ ਵਾਲਿਆਂ ਨੂੰ ਤੇ ਆਪ ਜੀ ਨੂੰ ਵੀ। ਮੇਰਾ ਪਹਿਲਾ ਸਵਾਲ ਹੈ ਜੀ ਕਿ ਡੀਮੋਨੇਟਾਈਜੇਸ਼ਨ ਕਰਕੇ ਆਮ ਲੋਕਾਂ ਤੋਂ ਜੋ ਉਹਨਾਂ ਦਾ ਪੈਸਾ ਸੀ ਉਹ ਕਢਵਾ ਲਿਆ, ਉਸ ਤੋਂ ਬਾਅਦ ਉਹ ਬੈਂਕਾਂ ਤੋਂ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਵੱਡੇ ਵੱਡੇ ਲੋਨ ਦਵਾ ਕੇ ਤੇ ਬੈਂਕਾਂ ਨੂੰ ਕੰਗਾਲ ਕਰਤਾ, ਤੇ ਮੁੜ ਕੇ ਬੈਂਕਾਂ ਨੂੰ ਅਧਿਕਾਰ ਦੇ ਦਿੱਤਾ ਵੀ ਜਿਨ੍ਹਾਂ ਲੋਕਾਂ ਦੇ ਪੈਸੇ ਤੁਹਾਡੇ ਕੋਲ ਜਮ੍ਹਾਂ ਵਾ ਉਹਨਾਂ ਨੂੰ ਬੂਠਾ ਵਿਖਾ ਦਿਓ, ਆਖ ਦਿਓ ਵੀ ਅਸੀਂ ਤੇ 1000 ਤੋਂ ਵੱਧ ਤੁਹਾਨੂੰ ਨਹੀਂ ਦੇ ਸਕਦੇ, 1 ਲੱਖ ਦੀ ਗਰੰਟੀ ਤੁਹਾਨੂੰ ਦਿੰਦੇ ਆ, ਉਦੋਂ ਜਿਹੜੇ ਉਤਲੇ ਆ ਉਹ ਤੁਹਾਡੇ ਗਏ। ਦੂਸਰਾ ਸਵਾਲ ਇਹ ਹੈ ਕਿ ਮਜੀਠੀਆ ਸਾਹਿਬ ਹੋਣੀ ਹੁਣ ਰੌਲਾ ਪਾਉਂਦੇ ਆ, ਇਹਨਾਂ ਨੂੰ ਪੁੱਛੋ ਵੀ ਤੁਹਾਡੇ ਵੇਲੇ ਕੀ ਹੁੰਦਾ ਰਿਹਾ ਤੇ ਬਾਦਲ ਸਾਹਿਬ ਕੀ ਕਰਦੇ। ਮੇਰੇ 2 ਸਵਾਲ ਨੇ, ਜਵਾਬ ਦਿਓ। ਠੀਕ ਹੈ। ਨਹੀਂ, ਉਹ ਤੇ ਆਪਾਂ ਸਵਾਲ ਪਹਿਲਾਂ ਹੀ ਕਰ ਦਿੱਤਾ ਆਪਣੀਆਂ ਗੱਲਾਂ ਬਾਤਾਂ 'ਚ। ਇਹਨਾਂ ਦੇ ਰਾਜ ਦੇ ਵਿੱਚ ਮਤਲਬ ਕਿ ਹੁਣ ਮੰਗ ਪੱਤਰ ਉਹੀ ਆ, ਹੱਥ ਬਦਲੇ ਆ, ਕੁਰਸੀਆਂ ਉਹੀ ਆ ਬਹਿ ਕੇ ਜਿਨ੍ਹਾਂ ਤੇ ਵਿਰੋਧ ਹੁੰਦਾ, ਪਰ ਬੰਦੇ ਬਦਲ ਗਏ ਆ, ਸਭ ਕੁਛ ਉਹੀ ਆ। ਇਹ ਯਾਦ ਕਰਕੇ ਚੱਲਣ ਤਾਂ ਮੇਰੇ ਖਿਆਲ ਦੇ ਨਾਲ ਹਾਲੇ ਵੀ ਪੰਜਾਬ ਦੇ ਵਿੱਚ ਬਹੁਤ ਕੁਛ ਸੁਧਾਰਿਆ ਜਾ ਸਕਦਾ। ਮਤਲਬ ਕਿ ਇੱਕ ਢੇਰੀ ਇਹ ਕਹਿ ਦੇ ਕਿ ਹਾਂ ਚਲੋ ਸਾਡੇ ਨਾਲ ਇਹਨਾਂ ਨੇ ਕਰ ਦਿੱਤਾ, ਪਰ ਸਾਡਾ ਸਰਕਾਰ ਦਾ ਰਾਜ ਆਊਗਾ ਤੇ ਅਸੀਂ ਇਸ ਤਰ੍ਹਾਂ ਧੱਕਾ ਨਹੀਂ ਕਰਨਾ। ਹਾਂ, ਖੁੱਲ ਕੇ ਖੇਡਾਂਗੇ, ਲੜਾਂਗੇ, ਜਿਹੜਾ ਜਿੱਤ ਗਿਆ ਸੋ ਜਿੱਤ ਗਿਆ, ਜਿਹੜਾ ਹਾਰ ਗਿਆ ਸੋ ਹਾਰ ਗਿਆ। ਤਾਂ ਇੱਕ ਜਣਾ ਪਿਰਤ ਛੱਡੇ, ਅਸੀਂ ਉਹਨੂੰ ਗਿਣਾਂਗੇ ਕਿ ਹਾਂ ਬਈ ਯਾਰ ਇਹਨਾਂ ਨੇ ਬਹੁਤ ਵਧੀਆ ਦਿਲ ਕੱਢਿਆ, ਬਹੁਤ ਵਧੀਆ ਗੁਰਦਾ ਕੱਢਿਆ। ਤੇ ਰਹੀ ਗੱਲ ਬੈਂਕਾਂ ਦੀ, ਬੈਂਕਾਂ ਵਾਲੀ ਨਬਜ਼ ਤੁਸੀਂ ਸਹੀ ਫੜੀ ਆ ਬਿਲਕੁਲ ਸਰਦਾਰ ਸਾਹਿਬ। ਬੈਂਕਾਂ ਲਈ ਤੇ ਇਹ ਖੇਡ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਰਚੀ ਗਈ। ਔਰ ਅੱਜ ਦੀ ਤਰੀਕ ਦੇ ਵਿੱਚ ਹਾਲ ਸਾਡਾ ਇਸ ਤਰ੍ਹਾਂ ਦਾ ਹੋਇਆ ਪਿਆ ਕਿ ਜਿੱਦਾਂ ਇੱਕ ਪਾਸਿਓਂ ਸਾਡਾ ਖੂਨ ਕੱਢਿਆ ਜਾ ਰਿਹਾ, ਮਤਲਬ ਕਿ ਬੋਤਲਾਂ ਦੇ ਨਾਲ, ਤੇ ਉਹ ਜਿਹੜਾ ਖੂਨ ਆ ਉਹ ਫਿਰ ਮੁੜ ਕੇ ਗਾਂ ਬੈਂਕਾਂ ਨੂੰ ਟੀਕਿਆਂ ਦੇ ਰਾਹੀਂ ਪਾਇਆ ਜਾ ਰਿਹਾ। ਆਹ ਖੇਡ ਬਣੀ ਪਈ ਆ। ਸਾਡਾ ਖੂਨ ਸਾਰਾ ਨਚੇੜੀ ਜਾਂਦੇ ਆ ਤੇ ਉਹ ਅੱਗੇ ਫਿਰ ਚੜਾਈ ਜਾਂਦੇ ਆ ਬੈਂਕਾਂ ਨੂੰ। ਬੈਂਕਾਂ 'ਚ ਉਹ ਜਿਹੜਾ ਖੂਨ ਆ ਉਹ ਤੁਹਾਨੂੰ ਪਤਾ ਹੀ ਹੈ ਫਿਰ ਕਿਹਨਾਂ ਦੇ ਪੇਟ 'ਚ ਜਾ ਰਿਹਾ। ਸੋ ਆਹ ਖੇਡ ਆ, ਬਿਲਕੁਲ ਤੁਸੀਂ ਸਹੀ ਫੜੀ ਆ, ਆਹੀ ਖੇਡ ਆ। ਔਰ ਇਹ ਮੇਰੇ ਖਿਆਲ ਦੇ ਨਾਲ ਇੰਡੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਗੜਬੜ ਝਾਲਾ ਹੈ। 10 ਲੱਖ ਕਰੋੜ NPA ਆ, ਪਹਿਲਾਂ ਕਿੰਨਾ ਕਾਰਪੋਰੇਟ ਦਾ ਮਾਫ ਹੋ ਚੁੱਕਿਆ, ਉਹਦਾ ਜੇ ਰਿਕਾਰਡ ਵਿੱਚ ਪਾ ਲਈਏ ਬਹੁਤ ਵੱਡਾ ਗੜਬੜ ਝਾਲਾ ਹੈ। ਸੋ ਜੇ ਆਹ ਗੱਲਾਂ ਸਾਡੇ ਇੱਥੋਂ ਦੇ ਆਮ ਨਾਗਰਿਕ ਨੂੰ ਦੱਸੀਆਂ ਜਾਣ, ਉਹ ਕਹੂਗਾ ਕਿਉਂ ਯਾਰ ਠਿੱਟ ਮਾਰਦਾ, ਕਦੇ ਬੈਂਕ ਵੀ ਦਿਵਾਲੀ ਹੁੰਦੇ ਆ। ਔਰ ਅੱਜ ਦੀ ਤਾਰੀਖ ਦੇ ਵਿੱਚ PNB ਜਿਹਦੇ ਨਾਲ ਇੱਕ ਬਹੁਤ ਵੱਡਾ ਘੁਟਾਲਾ ਕੀਤਾ ਗਿਆ, ਉਹ ਘੁਟਾਲਾ ਕਿਸ ਤਰ੍ਹਾਂ ਕੀਤਾ ਗਿਆ ਸਭ ਨੂੰ ਪਤਾ। ਉਹ ਵੀ ਜੇ ਮੰਨ ਲਓ ਸਰਕਾਰ ਉਹਨੂੰ ਸੰਭਾਲਦੀ ਨਹੀਂ ਹੈ ਤਾਂ ਉਹ ਬੈਂਕ ਵੀ ਮੇਰੇ ਖਿਆਲ ਦੇ ਨਾਲ ਦਿਵਾਲੀਆ ਹੋਣ ਦੇ ਕੰਢੇ ਤੇ ਜਾਂ ਹੋ ਜਾਊਗਾ, ਹੋਰ ਲਾ ਲਓ ਕੋਈ ਸਾਲ 2 ਸਾਲ ਨੂੰ ਕੰਢੇ ਤੇ ਪਹੁੰਚ ਜਾਊਗਾ। ਇਹ ਇੱਕ ਵੇਖਣ ਦੀ ਸਮਝਣ ਦੀ ਗੱਲ ਆ। ਪੰਜਾਬ ਦੇ ਲੋਕ ਥੋੜੇ ਜਿਹੇ ਇਸ ਮਾਮਲੇ 'ਚ ਹੈਗੇ ਆ, ਉਹਨਾਂ ਨੂੰ ਸਮਝਾਈਏ। ਇੰਨੀਆਂ ਮਾੜੀਆਂ ਮੋਟੀਆਂ ਗੱਲਾਂ ਕਿਤੇ ਨਾ ਕਿਤੇ ਪੱਲੇ ਪੈ ਜਾਂਦੀਆਂ, ਪਰ ਜਿਹੜੇ ਅੰਨੇ ਭਗਤ ਆ ਮੋਦੀ ਦੇ, ਉਹ ਤੇ ਕਹਿੰਦੇ ਪਾਸੇ ਹਟ ਜਾ ਤੂੰ, ਇਹ ਗੱਲਾਂ ਕਰ ਹੀ ਨਾ ਸਕਣ। ਬਿਲਕੁਲ ਜੀ। ਅੱਗੇ ਪਰਮਿੰਦਰ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਦੋਵੇਂ ਸਤਿਕਾਰਯੋਗ ਸ਼ਖਸੀਅਤਾਂ ਨੂੰ
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੇਰਾ ਸਵਾਲ ਕੁਝ ਜਜ਼ਬਾਤੀ ਹੈ, ਧਰਮ ਦੇ ਨਾਲ ਸੰਬੰਧਿਤ ਵੀ ਹੈਗਾ ਜਜ਼ਬਾਤੀ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਜਾ ਰਿਹਾ ਹੈ, ਬੜੀ ਖੁਸ਼ੀ ਦੀ ਗੱਲ ਹੈ, ਅਰਦਾਸਾਂ ਕਬੂਲ ਹੋਈਆਂ। ਉਹ ਮੈਨੂੰ ਲੱਗਦਾ ਕਿ ਧਰਮ ਦੇ ਵਿੱਚ, ਹਰ ਇੱਕ ਧਰਮ ਦੇ ਵਿੱਚ ਆਸਥਾ ਰੱਖਣ ਵਾਲੇ ਇਨਸਾਨ ਨੂੰ ਖੁਸ਼ੀ ਹੋਈ। ਸਾਰਿਆਂ ਦੇ ਲਈ ਕਿਤੇ ਨਾ ਕਿਤੇ ਕੋਈ ਮੁਕੱਦਸ ਜਗ੍ਹਾ ਹੁੰਦੀ ਹੈ ਜਿੱਥੇ ਉਹ ਜਾਣਾ ਲੋੜਦਾ ਹੈ। ਸੋ ਮੇਰਾ ਸਵਾਲ, ਇੱਕੋ ਸਵਾਲ ਦੇ ਵਿੱਚ ਦੋ ਸਵਾਲ ਨੇ ਕਿ ਇਸ ਲਾਂਘੇ ਦੇ ਲਈ ਉਪਰਾਲਾ ਕੀਤਾ ਜਿਸ ਬੰਦੇ ਨੇ, ਨਵਜੋਤ ਸਿੱਧੂ ਤੋਂ ਮੇਰੀ ਮੁਰਾਦ ਹੈ, ਕਿ ਉਸ ਦਾ ਮਾਨ ਸਨਮਾਨ ਜਾਂ ਉਸ ਦਾ ਨਾਂ ਕਿਤੇ ਬੋਲ ਰਿਹਾ, ਜਿਹੜੇ ਹੁਣ ਮੂਹਰੇ ਤੋਂ 50ਵਾਂ ਆਪਣਾ ਗੁਰਪੁਰਬ ਮਨਾਇਆ ਜਾ ਰਿਹਾ, ਜੋ ਵੀ ਸਰਕਾਰੀ ਜਾਂ ਗੈਰ ਸਰਕਾਰੀ ਜਾਂ ਕੋਈ ਹੋਰ ਸਿੱਖ ਸੰਸਥਾਵਾਂ ਜਾਂ ਕੋਈ ਵੀ ਸੰਸਥਾ ਇੱਦਾਂ ਦਾ ਉਪਰਾਲਾ ਕਰਨ ਜਾ ਰਹੀ ਹੈ, ਕੀ ਉਹਦਾ ਮਾਨ ਸਨਮਾਨ ਕੀਤਾ ਜਾ ਰਿਹਾ ਜਾਂ ਤੁਹਾਡੇ ਮੁਤਾਬਕ ਕੀਤਾ ਜਾਣਾ ਚਾਹੀਦਾ ਜਾਂ ਨਹੀਂ ਕੀਤਾ ਜਾਣਾ ਚਾਹੀਦਾ? ਕਿਉਂਕਿ ਉਸ ਬੰਦੇ ਦਾ ਕਿਤੇ ਨਾ ਕਿਤੇ ਤਾਂ ਥੋੜਾ ਬਹੁਤਾ ਯੋਗਦਾਨ ਹੈਗਾ ਜਿਸ ਦੀ ਉਹਨੂੰ ਕੀਮਤ ਵੀ। ਮੇਰਾ ਇਹ ਸਵਾਲ ਹੈ, ਪਲੀਜ਼ ਬੰਦ ਨਾ ਕਰਿਓ ਜੀ, ਕੱਟਿਓ ਨਾ। ਥੈਂਕ ਯੂ ਜੀ। ਨਹੀਂ, ਦੇਖੋ ਇਹਦੇ 'ਚ ਬਹੁਤ ਪਿੱਛੇ ਜਾਣਾ ਪਵੇਗਾ ਤੁਹਾਨੂੰ। ਕੁਲਦੀਪ ਸਿੰਘ ਬੜਾਲਾ ਦੇ ਟਾਈਮ ਤੇ ਫਿਰ ਭੀਸ਼ਮ ਸਿੰਘ ਗੁਰਾਇਆ ਹੋ ਰਹੀ ਹੈ, ਜਿਹੜੇ ਉਹਨਾਂ ਦਾ ਆਪਣਾ ਕੀ ਯੋਗਦਾਨ ਹੈ। ਹਾਲਾਂਕਿ ਉਹ ਮੇਰੇ ਆਲੋਚਕ ਵੀ ਆ ਗੁਰਾਇਆ ਸਾਹਿਬ। ਸੋ ਪਰ ਮੈਂ ਖੁੱਲ੍ਹ ਦਿਲੀ ਨਾਲ ਉਹਨਾਂ ਲੋਕਾਂ ਦਾ ਸਵਾਗਤ ਕਰਦਾ, ਉਹਨਾਂ ਲੋਕਾਂ ਦੀ ਸਲਾਹਤ ਕਰਦਾ ਜਿਨ੍ਹਾਂ ਨੇ ਕੰਮ ਕੀਤਾ। ਫਿਰ ਇੱਕ RTI ਐਕਟਿਵਿਸਟ ਹੈ ਨਵਜੋਤ ਸਿੰਘ ਸਿੱਧੂ ਤੇ ਸ਼ਾਇਦ ਇਸ ਮਸਲੇ ਦਾ ਨਹੀਂ ਸੀ ਪਤਾ। ਇੱਕ RTI ਐਕਟਿਵਿਸਟ ਆ ਲੁਧਿਆਣੇ ਦਾ, ਜਿਹਨੇ ਚਿੱਠੀਆਂ ਲਿਖ ਕੇ ਸਿੱਧੂ ਤੱਕ ਇਹ ਮਸਲਾ ਪਹੁੰਚਾਇਆ ਸੀਗਾ, ਔਰ ਉਹਨੇ ਆਪ ਖੁਦ ਕਲੇਮ ਕੀਤਾ ਪ੍ਰੈਸ 'ਚ ਆ ਕੇ ਕਿ ਮੇਰੇ ਕੋਲ ਕੱਲੀ ਗੱਲ ਦਾ ਰਿਕਾਰਡ ਪਿਆ, ਮੈਂ 2007-08 ਤੋਂ ਇਹਨਾਂ ਨੂੰ ਕਹਿ ਰਿਹਾ। ਸੋ ਇੱਦਾਂ ਲਾਈਏ ਤੇ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਕ੍ਰੈਡਿਟ ਦਿੱਤਾ ਜਾ ਸਕਦਾ। ਨਵਜੋਤ ਸਿੰਘ ਸਿੱਧੂ ਨੂੰ ਵੀ ਕ੍ਰੈਡਿਟ ਦਿੱਤਾ ਜਾ ਸਕਦਾ ਕਿ ਜਿਸ ਸਮੇਂ ਕੋਈ ਇੱਦਾਂ ਦੀ ਗੱਲ ਕਹਿਣ ਤੋਂ ਵੀ ਝਿਜਕਦਾ ਸੀਗਾ, ਡਰਦਾ ਸੀਗਾ, ਪਰ ਉਸ ਸਮੇਂ ਉਹਨੇ ਜਾ ਕੇ ਜਿਸ ਦਲੇਰੀ ਦੇ ਨਾਲ ਇਸ ਰਿਸ਼ਤੇ ਤੋਂ ਬਰਫ਼ ਪਿਘਲਾਈ ਜਾਂ ਇਸ ਮਾਮਲੇ ਤੋਂ ਬਰਫ਼ ਪਿਘਲਾਈ, ਉਹ ਬਹੁਤ ਵੱਡਾ ਜੇਰੇ ਵਾਲਾ ਕੰਮ ਸੀਗਾ। ਤਾਂ ਮਾਨ ਸਨਮਾਨ ਮੇਰੇ ਖਿਆਲ ਬੋਲ ਕੇ ਇਹ ਗੱਲ ਕਹੀ ਹੈ ਜਜ਼ਬਾਤੀ ਤੌਰ ਤੇ, ਇਹ ਤੋਂ ਵੱਡਾ ਮਾਨ ਸਨਮਾਨ ਕੋਈ ਨਹੀਂ ਹੋ ਸਕਦਾ। ਸਿਆਸਤ ਦੇ ਜਿਹੜੇ ਮਾਨ ਸਨਮਾਨ ਹੁੰਦੇ, ਤੁਹਾਨੂੰ ਪਤਾ ਇੱਥੇ ਤੇ ਸਰਕਾਰ ਨੂੰ ਵੀ ਭਾਰਤ ਰਤਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇੱਥੇ ਤੇ ਨੁਕਤਾ ਪਾ ਲਿਆ ਗਿਆ ਉਹ ਮੈਨੀਫੈਸਟੋ ਦੇ ਵਿੱਚ ਕਿ ਜੇ ਰਿਪੀਟ ਹੁੰਦੀ ਹੈ ਮਹਾਰਾਸ਼ਟਰ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿ ਅਸੀਂ ਕੇਂਦਰ ਤੋਂ ਦਵਾਵਾਂਗੇ ਭਾਰਤ ਰਤਨ, ਇਹ ਮਾਨ ਸਨਮਾਨ ਕੀ ਕਰਨੇ ਆ? ਕਿੰਨੇ ਲੋਕ, ਕਰੋੜਾਂ ਲੋਕ ਹੈ ਜਿਹੜੇ ਕਹਿੰਦੇ ਯਾਰ ਸਾਵਰਕਰ ਨੂੰ ਦਿਓਗੇ ਭਾਰਤ ਰਤਨ ਦੀ ਬੇਇੱਜ਼ਤੀ ਕਰਨੀ, ਤਾਂ ਉਸ ਮਾਨ ਸਨਮਾਨ ਨੂੰ ਕੀ ਕਰੋਗੇ ਕੱਲ ਨੂੰ? ਤਾਂ ਜਿਹੜਾ ਮਾਨ ਸਨਮਾਨ ਅੱਜ ਇਹ ਆ ਕਿ ਨਵਜੋਤ ਸਿੰਘ ਸਿੱਧੂ ਹਾਸ਼ੀਆ ਗ੍ਰਸਤ ਆ, ਔਰ ਨਵਜੋਤ ਸਿੰਘ ਸਿੱਧੂ ਹੈ ਵੀ ਦੂਜੇ ਲੀਡਰਾਂ ਵਰਗਾ ਹੀ ਆ, ਸਾਰੇ ਕਹਿੰਦੇ ਆ, ਪਰ ਫਿਰ ਵੀ ਜਜ਼ਬਾਤੀ ਹੋ ਕੇ ਲੋਕ ਕਹਿੰਦੇ ਕਿ ਚਲੋ ਇਸ ਮਾਮਲੇ 'ਚ ਉਹਨੇ ਬਹੁਤ ਵਧੀਆ ਕੀਤਾ। ਮੇਰੇ ਖਿਆਲ ਦੇ ਨਾਲ ਇਹ ਮਾਨ ਸਨਮਾਨ ਆ। ਸਿਆਸੀ ਤੌਰ ਤੇ ਉਹਨੂੰ ਨਾ ਇਹਨਾਂ ਨੇ ਕ੍ਰੈਡਿਟ ਦੇਣਾ, ਨਾ ਉਹਨੇ ਕ੍ਰੈਡਿਟ ਮੰਗਣ ਆਉਣ ਅੱਗੇ ਆਉਣਾ ਜੀ। ਜਸਵੀਰ ਸਿੰਘ ਜੀ ਵਾਲੇ ਤੋਂ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮਿੰਟੂ ਜੀ ਕਿੱਦਾਂ? ਉਹ ਪਿੱਛੇ ਸੌਰੀ ਮੈਂ ਕੁਐਸਚਨ ਪੁੱਛਿਆ ਜੀ ਤੁਹਾਨੂੰ, ਤੁਹਾਡੇ ਕੋਈ ਤੁਸੀਂ ਕਿਹਾ ਕਿ ਪ੍ਰੋਬਲਮ ਹੈ, ਠੀਕ ਠਾਕ ਹੈ ਸਭ? ਹਾਂਜੀ ਸਰ, ਮੇਰਾ ਨਾ ਕੋਈ ਘਰ ਦੇ ਵਿੱਚ ਕੋਈ ਉਲਝਣ ਆ, ਜਿੱਦਾਂ ਕਰੀਏ ਜੀ ਬਿਮਾਰ ਆ, ਉਹ ਫਿਰ ਤੁਹਾਨੂੰ ਪਤਾ ਹੀ ਹੁੰਦਾ ਆ। ਚਲੋ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਪਰਿਵਾਰ ਤੇ, ਇਹ ਕੁਦਰਤੀ ਹੈ ਜੀ। ਚਲੋ ਗੁਰੂ ਕਿਰਪਾ ਕਰੇ ਜੀ, ਮਿਹਰ ਕਰੇ। ਤੇ ਕੁਐਸਚਨ ਮੇਰਾ ਹੈਗਾ ਕਿ ਗ੍ਰਹਿ ਮੰਤਰੀ ਦਾ ਆਪਣੇ ਦਾ ਅਮਿਤ ਸ਼ਾਹ ਦਾ ਬਿਆਨ ਆਇਆ ਹੈ ਕਿ ਜੇ ਸਾਵਰਕਰ ਨਾ ਹੁੰਦਾ ਤੇ 1857 ਦੀ ਜਿਹੜੀ ਕ੍ਰਾਂਤੀ ਨਾ ਜਾਂ ਇਤਿਹਾਸ ਹੀ ਨਾ ਬਣਦਾ। ਲੇਕਿਨ ਤੱਥ ਮੇਰੇ ਖਿਆਲ ਨਾਲ ਇਹ ਕਹਿੰਦੇ ਆ ਕਿ ਸਾਵਰਕਰ ਦੀ ਜਿਹੜੀ ਬਰਥ ਹੈਗਾ ਉਹ 1883 ਦਾ ਹੈਗਾ। ਇਹ ਕਿੱਦਾਂ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾਈ ਜਾ ਰਿਹਾ? ਤਾਂ ਕੱਟਿਓ ਨਾ ਵੀਰ ਜੀ, ਮੈਂ ਉਹਨਾਂ ਸੁਣਦਾ। ਥੈਂਕ ਯੂ। ਨਹੀਂ, ਇਹ ਤੇ ਮੈਂ ਕੱਲ ਵੀ ਰਾਜਕਰਨਵੀਰ ਸਿੰਘ ਦੇ ਨਾਲ ਜਦੋਂ ਪ੍ਰੋਗਰਾਮ ਕੀਤਾ ਸੀਗਾ, ਮੈਂ ਆਹੀ ਗੱਲ ਕਹੀ ਸੀਗੀ ਕਿ ਇਹ ਤੇ ਇਤਿਹਾਸ ਨੂੰ ਦਾਤਰੀ ਪਾਉਣ ਨੂੰ ਫਿਰਦੇ ਆ। ਕੱਲ ਖੁਦ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਕਿ ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਿਆ ਜਾਵੇ, ਤੇ ਆਹੀ ਤੇ ਇਤਿਹਾਸ ਹੈ ਨਾ। ਹੁਣ ਤੁਹਾਡੀ ਜਗ੍ਹਾ ਤੁਸੀਂ ਤੇ ਗੂਗਲ ਤੇ ਮਾਰੀ ਹੋਣੀ ਸਰਚ, ਉੱਥੇ ਆ ਗਿਆ ਹੁਣ 28 ਮਈ 1883 ਤੇ ਫਿਰ ਉਹਦੀ ਡੈਡ ਡੇਟ ਹੋਣੀ ਆ 26 ਫਰਵਰੀ 1966। ਤੇ ਜਿਹੜਾ ਕੋਈ ਏਦਾਂ ਹੈਗਾ ਲਾਈ ਲੱਗ, ਉਹਨੂੰ ਥੋੜੀ ਇਹਨਾਂ ਚੀਜ਼ਾਂ ਦੀ ਗੱਲ ਹੈ, ਉਹਨੂੰ ਤਾਂ ਕੱਢਣਾ ਹੱਲ ਹੈ। 1857 ਤਾਂ ਛੱਡੋ, ਬਕਸਰ ਦੀ ਲੜਾਈ ਵੀ ਜਿਹੜੀ ਉਹ 18ਵੀਂ ਸਦੀ 'ਚ ਹੋਈ ਆ, ਉਹ ਵੀ ਸਾਵਰਕਰ ਕਰਤੀ ਸੀ। ਕਹਿਣ ਨੂੰ ਕੀ ਆ? ਤਾਂ ਇਹ ਜਿਹੜੀ ਚੀਜ਼ ਆ ਨਾ, ਮੈਂ ਕਹਿੰਦਾ ਕਿ ਬਹੁਤ ਗਲਤ ਹੋ ਰਹੀ ਆ। ਸਾਵਰਕਰ ਨੂੰ ਅਸੀਂ ਨਹੀਂ ਕਹਿੰਦੇ, ਮੈਂ ਕੱਲ ਵੀ ਕਿਹਾ ਸੀ ਸਾਵਰਕਰ ਦੇ ਜੀਵਨ ਦੇ 3 ਪੜਾਅ ਨੇ, 3 ਪਰਛਾਵੇਂ ਆ। ਸਮਝਣ ਦੀ ਜ਼ਰੂਰਤ ਆ, ਚਿੰਤਨ ਦੀ ਜ਼ਰੂਰਤ ਆ, ਉਹਦੇ ਤੇ ਉਹ ਮੱਥਾ ਕਪਾਈ ਦੀ ਜ਼ਰੂਰਤ ਆ। ਬਹੁਤ ਕੁਛ ਨਿਕਲੇਗਾ ਤੁਹਾਨੂੰ ਕਿ ਪਹਿਲਾ ਪੜਾਅ ਉਹਦਾ ਇਹ ਆ ਕਿ ਆਜ਼ਾਦੀ ਦੀ ਲੜਾਈ 'ਚ ਕੁੱਦਿਆ। ਦੂਜਾ ਪੜਾਅ ਕਿ ਉਹਨੇ ਜੇਲ੍ਹ ਕੱਟੀ 11 ਸਾਲ ਜੇਲ੍ਹ ਕੱਟਣੀ, ਉਹ ਕੋਈ ਛੋਟਾ ਵਕਫਾ ਨਹੀਂ ਹੁੰਦਾ। ਪਰ ਜਿਹੜਾ ਤੀਜਾ ਪੜਾਅ ਜਿਹੜਾ ਕਿ ਆਪਾਂ ਕਹਿ ਸਕਦੇ ਕੀਤੀ ਕਰਾਈ ਖੇ ਕਰਨ ਵਾਲਾ, ਉਹਨੇ ਮਾਫੀ ਮੰਗੀ ਹੈ।
ਤੇ ਉਹ ਚਿੱਠੀਆਂ ਹਾਲੇ ਵੀ ਯੂਕੇ ਦੇ ਵਿੱਚ ਰਿਕਾਰਡ ਤੇ ਪਈਆਂ, ਹੁਣ ਤੇ ਇੰਡੀਆ 'ਚ ਵੀ ਛਪ ਜਾਂਦੀਆਂ, ਕਿਤਾਬਾਂ ਛਪੀਆਂ ਹੋਈਆਂ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਧੱਕੇ ਦਾ, ਕਿਉਂਕਿ ਇਹਨਾਂ ਨੂੰ ਦੇਖੋ ਇੱਦਾਂ ਹੀ ਅੱਗੇ ਲਾਭ ਮਿਲਣਾ, ਇਸ ਤਰ੍ਹਾਂ ਹੀਰੋ ਇਹਨਾਂ ਨੇ ਸਟੈਬਲਿਸ਼ ਕਰਨੇ। ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਅਸੀਂ ਜਾਣਦੇ, ਤੁਸੀਂ ਜਾਣਦੇ ਆ, ਤੁਸੀਂ ਸਪੋਜ਼ ਕਰੋ ਕਿ 5 ਪੀੜ੍ਹੀਆਂ ਗਾਂਹ ਜਾ ਕੇ ਭਵਿੱਖ ਦੇ ਵਿੱਚ ਜਦੋਂ ਅਸੀਂ ਨਹੀਂ ਰਹਾਂਗੇ ਸੰਸਾਰ ਤੇ, ਨਾ ਹੀ ਸਾਡਾ ਨਾਮੋ ਨਿਸ਼ਾਨ ਹੋਏਗਾ, ਤਾਂ 5 ਪੀੜ੍ਹੀਆਂ ਜਿਵੇਂ ਹੁਣ ਪਲਟੀਆਂ ਦੇਈ ਜਾਂਦੇ ਆ, ਤੇ 5 ਪੀੜ੍ਹੀਆਂ ਗਾਂਹ ਜਾ ਕੇ ਇਤਿਹਾਸ ਨੂੰ ਕਿਸ ਤਰ੍ਹਾਂ ਆਸਾਨੀ ਦੇ ਨਾਲ ਮਰੋੜ ਦਿੱਤਾ ਜਾਊਗਾ। ਜਿਹੜੇ ਲੋਕ ਹੀਰੋ ਆ ਉਹਨਾਂ ਨੂੰ ਹਾਸ਼ੀਆਗ੍ਰਸਤ ਕਰ ਦਿੱਤਾ ਜਾਊਗਾ, ਜਿਹੜੇ ਲੋਕ ਹੀਰੋ ਬਣਨ ਦੇ ਕਾਬਿਲ ਨਹੀਂ ਉਹਨਾਂ ਨੂੰ ਹੀਰੋ ਦੇ ਤੌਰ ਤੇ ਸਥਾਪਿਤ ਕਰ ਦਿੱਤਾ ਜਾਊਗਾ। ਸੋ ਆਹੀ ਚੀਜ਼ ਆ। ਬਿਲਕੁਲ ਜੀ। ਅੱਗੇ ਤਰਲੋਚਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਆ ਜੀ, ਜਿਹੜਾ 12 ਸਾਲ ਦਾ ਕਹਿੰਦੇ ਆ ਵੀ ਜ਼ਮੀਨ ਪਾਉਂਦਾ ਉੱਤੇ ਕਬਜ਼ਾ ਹੋ ਸਕਦਾ? ਹਾਂਜੀ ਸਰ, ਇਹਦੇ 'ਚ ਹੁਣ ਮੈਨੂੰ ਜ਼ਮੀਨ ਦਾ ਤਾਂ ਨਹੀਂ ਪਤਾ, ਪਰ ਇਹ ਅੱਗੇ ਲਾਅ ਆਇਆ, ਸੁਪਰੀਮ ਕੋਰਟ ਨੇ ਇਹਦੇ ਤੇ ਮੋਹਰ ਲਾਈ ਆ ਕਿ ਜਿਹੜਾ ਮਾਲਕ ਆ, ਮਤਲਬ ਕਿ ਕੋਈ ਮਾਲਕੀ ਰੱਖਦਾ 10-12 ਸਾਲ, ਤੇ ਉਹ ਫਿਰ ਦਾਅਵੇਦਾਰੀ ਪੱਕੀ ਮਾਲਕੀਅਤ ਦੀ ਕਰ ਸਕਦਾ। ਸੋ ਇਹ ਹੈ ਕਿ ਕਬਜ਼ਾ ਜੇ ਕੋਈ ਰੱਖਦਾ ਤਾਂ ਮਾਲਕੀਅਤ ਦਾ ਉਹ ਦਾਅਵੇਦਾਰ ਹੋ ਸਕਦਾ 12 ਸਾਲ ਬਾਅਦ। ਹੁਣ ਇਹ ਉਪਜਾਊ ਜ਼ਮੀਨ ਤੇ ਜਾਂ ਖੇਤੀਯੋਗ ਜ਼ਮੀਨ ਤੇ ਲਾਗੂ ਜਾਂ ਨਹੀਂ ਲਾਗੂ, ਇਹ ਮੈਨੂੰ ਕਾਨੂੰਨੀ ਤੌਰ ਤੇ ਨਹੀਂ ਪਤਾ। ਬਿਲਕੁਲ ਜੀ, ਸਾਰਿਆਂ ਨੂੰ ਆਪਣਾ ਲਿਖ ਲਿਖਾ ਕਰ ਲੈਣਾ ਚਾਹੀਦਾ ਜੋ ਉੱਥੇ ਕਾਨੂੰਨ। ਹਾਂ ਬਿਲਕੁਲ ਜੀ, ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਕਿ ਮੈਂ ਉਦੋਂ ਵੀ ਜੇ ਆਪਾਂ ਜਿੱਦਣ ਇਹ ਕਾਫੀ ਟਾਕ ਸ਼ੋ ਇੱਕ ਤਰ੍ਹਾਂ ਨਾਲ ਕੀਤਾ ਸੀ ਇਹਦੇ ਤੇ, ਤਾਂ ਮੈਂ ਉਦੋਂ ਹੀ ਕਿਹਾ ਸੀਗਾ ਕਿ ਹੋਵੇ ਜਾਂ ਨਾ ਹੋਵੇ, ਤੁਸੀਂ ਸਕੇ ਭਰਾ ਨਾਲ ਵੀ ਕਰਨਾ ਹੈ ਲੈਣ ਦੇਣ, ਤਾਂ ਕਾਂਟਰੈਕਟ ਕਰ ਲਓ। ਇਹਦੇ 'ਚ ਕੀ ਆ? ਅਗਲੇ ਨੂੰ ਕਹਿ ਕੇ ਕੋਈ ਗੱਲ ਨਹੀਂ ਹੈ, ਤੂੰ ਕਾਂਟਰੈਕਟ ਭੇਜ। ਹੁਣ ਤੇ ਈਮੇਲ ਤੇ ਸਾਰਾ ਕੁਝ ਹੋ ਜਾਂਦਾ ਕਿ ਤੂੰ ਬਣਾ ਕੇ ਭੇਜ ਭਾਈ, ਮੈਂ ਇੱਧਰੋਂ ਸਾਈਨ ਮਾਰਦਾ, ਮੈਂ ਗੱਲ ਠੀਕ ਹੈ, ਇੱਕ ਕਾਪੀ ਤੇਰੇ ਕੋਲ ਆ ਜਾਊ, ਇੱਕ ਮੇਰੇ ਕੋਲ ਆ ਜਾਊ, ਗੱਲ ਖਤਮ ਹੈ। ਇਹ ਜ਼ਰੂਰ ਕਰ ਲਓ। ਜੇ ਤੁਸੀਂ ਉੱਧਰ ਜਾਂਦੇ ਹੋ ਪੰਜਾਬ 'ਚ, ਸਾਲ ਬਾਅਦ ਗੇੜਾ ਲੱਗਦਾ, 2 ਸਾਲ ਲਈ ਕਰ ਲਓ ਕਾਂਟਰੈਕਟ, ਕਿ 2 ਸਾਲਾਂ ਬਾਅਦ ਆਉਂਗਾ ਤੇ ਰੀਨਿਊ ਕਰ ਲਾਂਗੇ ਆਪਾਂ। ਬਿਲਕੁਲ ਬਿਲਕੁਲ, ਕੰਮ ਨੂੰ ਸਾਫ਼ ਸੁਥਰਾ ਜ਼ਰੂਰ ਰੱਖੋ। ਉੱਥੇ ਬਹੁਤ ਕਾਨੂੰਨ ਬਣ ਰਹੇ ਆ, ਸਪੈਸ਼ਲੀ NRI ਦੇ ਕੋਲ ਜਿਹੜੀਆਂ ਚੀਜ਼ਾਂ ਉਹਨਾਂ ਦੇ ਲਈ। ਸਤਨਾਮ ਸਿੰਘ ਜੀ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪੰਜਾਬੀ ਰੇਡੀਓ USA ਸਾਰੇ ਪਰਿਵਾਰ ਨੂੰ ਪਿਆਰ ਭਰੀ ਜੀ। ਮਿੰਟੂ ਜੀ, ਮੇਰਾ ਕੁਐਸਚਨ ਆ, ਜਿਸ ਤਰ੍ਹਾਂ ਤੁਸੀਂ ਬੈਂਕ ਦਾ ਮੈਂਸ਼ਨ ਕੀਤਾ, ਉਹ ਕਹਿ ਰਹੇ ਵੀ 1 ਲੱਖ ਹੀ ਆ, ਇਹਦਾ ਮਤਲਬ ਹੋਇਆ ਵੀ ਮਤਲਬ NRI ਭਾਈ ਆ ਸਾਰੇ, ਉੱਥੇ ਪੈਸੇ ਉਹਨਾਂ ਨੂੰ ਕਢਾ ਲੈਣੇ ਚਾਹੀਦੇ ਆ, ਜਮ੍ਹਾਂ ਨਹੀਂ ਕਰਾਉਣੇ ਚਾਹੀਦੇ ਵੀ? ਕਿਉਂਕਿ ਜਿਹੜੇ ਉਹ ਗਰੀਬ ਬੰਦੇ ਵਿਚਾਰੇ ਬੈਂਕਾਂ ਲੁੱਟ ਕੇ ਲੈ ਗਏ, ਉਹ ਫਿਰ ਹੁਣ ਸੰਕੇਤ ਦੇ ਰਹੇ ਵੀ ਖਾਨਾ ਪੂਰਤੀ ਬੈਂਕਾਂ ਦਾ ਇਸ ਹਿਸਾਬ ਨਾਲ ਕਰਨਾ ਵੀ ਸਾਰੇ ਪੈਸੇ ਦੱਬ ਲਓ। ਇਹਦਾ ਮਤਲਬ ਉਹਦੇ ਅਕਾਊਂਟ ਬੰਦ ਕਰਾ ਦੇਣੇ ਚਾਹੀਦੇ। ਤੇ ਭੈਣ ਜੀ ਕੱਟਿਓ ਨਾ, ਇਹਦੇ ਬਾਰੇ ਦੱਸਿਓ ਮਰ ਜੀ। ਜੀ ਨਹੀਂ, ਮੈਂ ਇਹ ਸਲਾਹ ਨਹੀਂ ਦੇਵਾਂਗਾ ਤੁਹਾਨੂੰ। ਇਹ ਹਰੇਕ ਮੁਲਕ ਦੇ ਵਿੱਚ ਹੁੰਦਾ ਰਿਸੈਸ਼ਨ, ਤੁਹਾਨੂੰ ਪਤਾ ਹੀ ਅਮਰੀਕਾ ਦੇ ਵਿੱਚ ਵੀ ਆ ਚੁੱਕਾ ਹੈ ਨਾ, ਅੱਜ ਤੋਂ ਮੇਰੇ ਖਿਆਲ ਨਾਲ 10-11 ਸਾਲ ਪਹਿਲਾਂ ਇੱਦਾਂ ਹੁੰਦਾ। ਅਰਜਨਟਾਈਨਾ ਦਾ ਵੇਖਿਆ ਆਪਾਂ ਹਾਲ ਹੈ, ਹੋਰ ਕਈ ਮੁਲਕਾਂ ਦੀਆਂ ਉਦਾਹਰਨਾਂ ਆਪਣੇ ਸਾਹਮਣੇ ਹਨ। ਬਹੁਤ ਸਾਰੇ ਮੁਲਕ ਇੱਦਾਂ ਮਿਲ ਜਾਣਗੇ ਤੁਹਾਨੂੰ 10-12 ਸਾਲ ਦੇ ਏਰੇ ਦੇ ਵਿੱਚ ਕਿ ਜਿਨ੍ਹਾਂ 'ਚ ਇਹ ਚੀਜ਼ਾਂ ਵਾਪਰੀਆਂ। ਪਰ ਇੰਡੀਆ 'ਚ ਹਾਲੇ ਹਾਲਤ ਨਹੀਂ ਹੈ। ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਾਂ ਕਿ ਸਾਰਾ ਬੈਂਕਿੰਗ ਸਿਸਟਮ ਹੈ, ਜਿਹੜਾ ਸੈਕਟਰ ਹੈ, ਇੱਕਦਮ ਕੋਲੈਪਸ ਕਰ ਜਾਏਗਾ, ਬੈਂਕ ਦਿਵਾਲੀਆ ਹੋ ਜਾਣਗੇ, ਐਸਾ ਕੁਛ ਨਹੀਂ ਹੈ। ਔਰ ਦੂਜੀ ਗੱਲ ਇਹ ਕਿ ਤੁਸੀਂ ਫੋਲ ਲਿਓ, ਔਨ ਰਿਕਾਰਡ ਮੈਂ ਕਹਿ ਰਿਹਾ, ਤੁਸੀਂ ਫੋਲ ਲਿਓ ਤੁਹਾਡੇ ਮੁਲਕਾਂ ਦੇ ਵਿੱਚ ਜਿੱਥੇ ਤੁਸੀਂ ਪੱਕੇ PR ਹੋ, ਜਿੱਥੋਂ ਦੇ ਤੁਸੀਂ ਰਹਿਸ਼ੀ ਹੋ, ਇਹਨਾਂ 'ਚ ਵੀ ਇਸ ਤਰ੍ਹਾਂ ਦੇ ਕਾਨੂੰਨ ਹੋਣਗੇ। ਇਹ ਹੁੰਦੇ ਆ, ਸੈਂਟਰਲ ਬੈਂਕਾਂ ਦੇ ਅੱਡ-ਅੱਡ ਕਾਨੂੰਨ ਹੁੰਦੇ ਆ ਇਨਸੋਲਵੈਂਸੀ ਦੇ, ਕਿਉਂਕਿ ਉਹ ਫਿਰ ਆ ਜਾਂਦਾ ਅੱਗੇ ਪੈਸੇ ਦੇ ਹਿਸਾਬ ਨਾਲ। ਪਰ ਮੈਂ ਇਸ ਹੱਕ ਦੇ ਵਿੱਚ ਆ, ਇਹ ਹੁੰਦੇ ਆ। ਇਹ ਤੁਸੀਂ ਦੇਖੋ ਤੁਹਾਡੀ ਸੈਂਟਰਲ ਬੈਂਕ ਦੀ ਜਿਹੜੀ ਹੋਏਗੀ ਨਾ ਡਾਇਰੈਕਸ਼ਨ, ਜੋ ਵੀ ਦਿਸ਼ਾ ਨਿਰਦੇਸ਼, ਉਹਦੇ ਵਿੱਚ ਕਿਤੇ ਨਾ ਕਿਤੇ ਇਨਸੋਲਵੈਂਸੀ ਵਾਲਾ ਜੁਗਾੜ ਹੋਊਗਾ। ਪਰ ਮੈਂ ਕਹਿੰਦਾ ਕਿ ਅੱਜ ਦੀ ਤਰੀਕ ਤੇ 1 ਲੱਖ ਰੁਪਈਆ ਨਹੀਂ ਚਾਹੀਦਾ। ਇਹ ਜੇ 1963-62 ਦੀ ਗੱਲ ਕਰੀਏ, ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਕਿਉਂਕਿ ਮੈਂ ਤਾਂ ਬਹੁਤ ਦੇਖੋ ਤੁਹਾਡੇ ਮੁਕਾਬਲੇ ਘੱਟ ਪੜ੍ਹਿਆ ਲਿਖਿਆ, 1962-63 'ਚ ਮੇਰੇ ਖਿਆਲ ਦੇ ਨਾਲ 50-60 ਹਜ਼ਾਰ ਰੁਪਏ ਤੱਕ ਸੀ, ਕੁਛ ਹਜ਼ਾਰ ਰੁਪਏ ਤੱਕ ਸੀ। ਤਾਂ ਉਸ ਤੋਂ ਬਾਅਦ ਦੇਖ ਲਓ ਕਿ ਕਰੰਸੀ ਦਾ ਫੈਲਾਅ ਕਿੰਨਾ ਵਧਿਆ। ਪੈਸੇ ਦਾ ਅੱਜ ਦੇਖੀਏ ਤਾਂ ਮੁੱਲ ਬਹੁਤ ਘੱਟ ਰਹਿ ਜਾਂਦਾ। ਜੇ 100 ਰੁਪਏ ਦਾ ਅੱਜ ਆਪਾਂ ਮੁਕਾਬਲਾ ਕਰੀਏ ਪਿਛਲੇ 40-50 ਸਾਲ ਜਾ ਕੇ, ਤਾਂ ਕਹਿਣ ਦਾ ਭਾਵ ਹੈ ਕਿ ਲੱਖ ਰੁਪਏ ਥੋੜਾ ਹੈ। ਇਨਸੋਲਵੈਂਸੀ ਤਾਂ ਚਲੋ ਕਿਤੇ ਵੀ ਹੋ ਸਕਦੀ ਹੈ, ਕਿਸੇ ਵੀ ਮੁਲਕ ਦੇ ਬੈਂਕ 'ਚ ਹੋ ਸਕਦੀ ਹੈ, ਤਾਂ ਘੱਟੋ ਘੱਟ ਕੋਈ 5 ਲੱਖ 10 ਲੱਖ ਤਾਂ ਹੋਣਾ ਚਾਹੀਦਾ। ਹੁਣ ਕਿਸੇ ਦਾ ਕੋਈ 10 ਲੱਖ ਹੈ, ਉਹਦੇ 'ਚ ਕੋਈ 5 ਲੱਖ ਚਲੋ ਠੀਕ ਹੈ, ਰਾਈਟ ਆਫ ਹੋ ਜਾਂਦਾ ਹੈ। ਤਾਂ ਇਹ ਥੋੜੀ ਹੈ ਕਿ ਤੁਸੀਂ ਅਗਲੇ ਦੀ ਸਾਰੀ ਰਕਮ ਹੀ ਜਿਹੜੀ ਬਿਠਾ ਲਓ। ਪਰ ਦੂਜੀ ਗੱਲ ਮੈਂ ਵਾਰ-ਵਾਰ ਕਹੂੰਗਾ, ਇਹ ਐਸੀ ਕੋਈ ਨੌਬਤ ਨਹੀਂ ਹੈਗੀ ਹੁਣ ਹਾਲ ਦੀ ਘੜੀ, ਐਸੀ ਕੋਈ ਗੱਲ ਨਹੀਂ। ਹਾਂ, ਆਰਥਿਕ ਸੁਸਤੀ ਜ਼ਰੂਰ ਹੈ ਇੱਥੇ, ਹਾਂ ਠੀਕ ਹੈ, ਬਾਕੀ ਤੁਹਾਡਾ ਜ਼ਾਤੀ ਜਾਇਦਾਦੀ ਮਸਲਾ ਹੈ, ਤੁਸੀਂ ਜਿੱਦਾਂ ਚਾਹੋ ਠੀਕ ਕਰ ਲਓ, ਪਰ ਮੈਂ ਤੁਹਾਨੂੰ ਡਰਾਊਂਗਾ ਨਹੀਂ ਇਸ ਮਾਮਲੇ ਜੀ। ਸੰਤੋਖ ਸਿੰਘ ਜੀ। ਹਾਂਜੀ ਭੈਣ ਜੀ, ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਕੋਈ ਸਵਾਲ ਤਾਂ ਨਹੀਂ, ਮੇਰੀ ਇੱਕ ਬੇਨਤੀ ਆ। ਜਿਸ ਤਰ੍ਹਾਂ ਪੰਜਾਬੀ ਰੇਡੀਓ ਤੋਂ ਆਪਾਂ ਗੁਰੂ ਸਾਹਿਬਾਨ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ
ਜਾਂ ਹੋਰ ਆਪਣੀਆਂ ਧਾਰਮਿਕ ਸਥਾਨਾਂ ਦਾ ਸਤਿਕਾਰ ਕਰਨ ਦੀ ਗੱਲ ਕਰਦੇ ਹਾਂ ਤੇ ਬਹੁਤ ਵਧੀਆ ਗੱਲ ਆ। ਸਭ ਤੋਂ ਵੱਧ ਪ੍ਰਚਾਰ ਸ਼ਾਇਦ ਪੰਜਾਬੀ ਰੇਡੀਓ ਤੋਂ ਹੁੰਦਾ ਸਤਿਕਾਰ ਸੰਬੰਧੀ। ਜਿਸ ਤਰ੍ਹਾਂ ਅੱਜ ਦੇ ਖਬਰ ਦੀ ਸ਼ੁਰੂ 'ਚ ਪਹਿਲੀ ਖਬਰ ਭੈਣ ਜੀ ਨੇ ਬੋਲਿਆ ਜਿਵੇਂ ਵੀ ਰਵਿਦਾਸ ਦੇ ਮੰਦਿਰ ਦਾ ਜਿਹੜਾ ਰੇੜਕਾ ਸੀਗਾ, ਤੇ ਮੈਂ ਭੈਣ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਰਵਿਦਾਸ ਕੋਈ ਆਮ ਬਲਵਿੰਦਰ ਕੌਰ ਜਾਂ ਸੰਤੋਖ ਸਿੰਘ ਨਹੀਂ, ਵਿਅਕਤੀ ਨਹੀਂ, ਉਹ ਵੀ ਇੱਕ ਗੁਰੂ ਆ। ਉਹਨਾਂ ਦਾ ਸਤਿਕਾਰ ਵੀ ਕਰਨਾ ਚਾਹੀਦਾ, ਸਾਨੂੰ ਬਣਦਾ ਹੈ। ਜੇ ਤੁਸੀਂ ਸਮਝਦੇ ਹੋ ਤਾਂ ਉਹਨਾਂ ਦਾ ਨਾਂ ਵੀ ਸਤਿਗੁਰੂ ਰਵਿਦਾਸ ਮਹਾਰਾਜਾ, ਨਾ ਕਿ ਰਵਿਦਾਸ ਕੋਈ ਆਮ ਬੰਦਾ। ਪਲੀਜ਼ ਇਸ ਗੱਲ ਦਾ ਦੂਜਿਆਂ ਨੂੰ, ਤੁਸੀਂ ਸਾਡੇ ਵਰਗਿਆਂ ਨੂੰ, ਅਨਪੜ੍ਹ ਲੋਕਾਂ ਨੂੰ ਸੁਝਾਅ ਦਿੰਦੇ ਆ ਤੇ ਤੁਸੀਂ ਵੀ ਇਸ 'ਤੇ ਧਿਆਨ ਦਿਓ। ਥੈਂਕ ਯੂ ਸੰਤੋਖ ਸਿੰਘ ਜੀ। ਬਸ ਅਸੀਂ ਤੇ ਮੱਥਾ ਰੋਜ਼ ਟੇਕਦੇ ਹਾਂ, ਪਰ ਉਹਦੀ ਬਾਣੀ 'ਤੇ ਅਸਰ ਕਰਨ ਦਾ ਵੀ ਫਰਜ਼ ਬਣਦਾ ਆ, ਜਿਹੜਾ ਆਪਾਂ ਬਹੁਤ ਸਾਰੇ ਅਡੰਬਰ ਕਰਦੇ ਹਾਂ ਗੁਰੂਆਂ ਦੇ ਨਾਂ 'ਤੇ। ਅੱਗੇ ਗੁਰਚਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਮਿੰਟੂ ਸਾਹਿਬ ਜੀ ਤੇ ਪੰਜਾਬੀ ਰੇਡੀਓ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ ਕਿ ਇਸ ਸੰਵਿਧਾਨ ਦੇ ਵਿੱਚ ਅੱਖਰ ਲਿਖਿਆ ਕਿ ਹਿੰਦੁਸਤਾਨ ਸ਼ਬਦ ਇਹ ਸੰਵਿਧਾਨ 'ਚ ਲਿਖਿਆ ਹੈ, ਜਾਂ ਦੂਜਾ ਹਿੰਦੂ ਰਾਸ਼ਟਰ ਕੀ ਸੰਵਿਧਾਨ 'ਚ ਲਿਖਿਆ ਹੈ ਕਿ ਜਦੋਂ ਇਹ 47 'ਚ ਆਜ਼ਾਦ ਹੋਇਆ ਸੀਗਾ ਤੇ ਇਹ ਹਿੰਦੂ ਰਾਸ਼ਟਰ ਹੋਏਗਾ? ਤੇ ਦੋ ਦਾ ਜਵਾਬ ਦੇ। ਨਹੀਂ ਹੈਗਾ ਜੀ, ਨਹੀਂ ਇਹ ਇੰਡੀਆ ਹੈ। ਇੰਡੀਆ ਸੰਵਿਧਾਨ ਦੇ ਵਿੱਚ ਜਿੱਥੇ ਸੰਵਿਧਾਨ ਦਾ ਮੂਲ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਇੰਡੀਆ ਹੀ ਆਉਂਦਾ ਹੈ, ਔਰ ਦੂਸਰਾ ਭਾਰਤ ਹੈ। ਹਿੰਦੂ ਰਾਸ਼ਟਰ ਦੀ ਕਿਤੇ ਵੀ ਪਰਿਭਾਸ਼ਾ ਕੋਈ ਦਰਜ ਨਹੀਂ ਹੈਗੀ ਸੰਵਿਧਾਨ ਦੇ ਵਿੱਚ। ਔਰ ਭਾਰਤ ਧਰਮ ਨਿਰਪੱਖ ਦੇਸ਼ ਹੈ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਲੋਕ ਪੱਖੀ ਦੇਸ਼ ਹੈ, ਔਰ ਐਸੀ ਕਿਤੇ ਵੀ ਸੰਵਿਧਾਨਕ ਮੱਦ ਨਹੀਂ ਹੈਗੀ। ਇਹ ਤੁਹਾਨੂੰ ਪਤਾ ਹੀ ਆ ਕਿ RSS ਜਿਸ ਤਰ੍ਹਾਂ ਪ੍ਰਚਾਰ ਕਰਦੀ ਪਈ ਆ, ਉਹ ਇਹਨੂੰ ਹੋਰ ਦੂਸਰੇ ਤਰੀਕੇ ਨਾਲ ਲੈਂਦੇ। ਗੱਲ ਸਮਝਣ ਦਾ ਯਤਨ ਕਰਿਓ। ਹਿੰਦੁਸਤਾਨ ਨਾਂ ਹੈਗਾ ਮੇਰੇ ਖਿਆਲ ਦੇ ਨਾਲ ਇਹ ਪਹਿਲਾਂ ਹੈ, ਇੰਡਸ ਤੋਂ ਪਿਆਦ ਹੈ, ਪਰ ਇਹ ਹਿੰਦੂ ਸ਼ਬਦ ਸ਼ਾਇਦ ਇੰਟਰੋਡਿਊਸ ਹੀ ਉਸ ਤੋਂ ਬਾਅਦ ਹੋਇਆ ਜਦੋਂ ਸਿੰਧੂ ਘਾਟੀ ਸੱਭਿਅਤਾ ਜਿਹੜੀ ਉਹ ਪ੍ਰਫੁੱਲਤ ਹੋਈ ਆ। ਠੀਕ ਹੈ ਜੀ। ਜਿੰਨਾ ਕੁ ਮੈਨੂੰ ਇਤਿਹਾਸ ਦਾ ਗਿਆਨ ਹੈ ਜਾਂ ਮੈਂ ਜਿੰਨਾ ਕੁ ਜਾਣ ਸਕਿਆ ਸਮਝ ਸਕਿਆ। ਹਾਂਜੀ, ਬਾਣੀ ਦੇ ਵਿੱਚ ਵੀ ਦਰਜ ਆ, ਬਾਬੇ ਨਾਨਕ ਦੀ ਬਾਣੀ ਦੇ ਵਿੱਚ ਵੀ ਦਰਜ ਹੈ ਹਿੰਦੁਸਤਾਨ। ਇੱਕ ਥਾਂ ਤੇ ਸ਼ਬਦ ਆਉਂਦਾ ਹੁਣ, ਕਿਉਂਕਿ ਮੈਨੂੰ ਇੰਨੀ ਵਿਆਖਿਆ ਨਹੀਂ ਆਉਂਦੀ, ਮੈਂ ਉਸ ਪਾਸੇ ਨਹੀਂ ਪੈਂਦਾ, ਕਈ ਵਾਰ ਗਲਤ ਹੋ ਜਾਂਦੀਆਂ ਚੀਜ਼ਾਂ। ਤਾਂ ਕਹਿਣ ਦਾ ਭਾਵ ਹੈ ਕਿ ਉਹ ਤਾਂ ਹਿੰਦੁਸਤਾਨ ਨਾਂ ਲੈਣ ਨਾਲ ਕੁਛ ਨਹੀਂ ਹੁੰਦਾ, ਕਿਉਂਕਿ ਇੰਡਸ ਨਦੀ ਕਰਕੇ ਹੀ ਸਭ ਕੁਛ ਜਿਹੜਾ ਚੱਲਿਆ। ਪਰ ਰੌਲਾ ਹੈ ਕਿ ਇਹ ਇੱਕ ਲੌਜਿਕ ਦਿੰਦੇ ਆ। ਕੀ ਕਹਿੰਦੇ ਆ? ਕਹਿੰਦੇ ਜੀ ਇਹ ਇੱਕ ਸੱਭਿਅਤਾ ਹੈ, ਮਤਲਬ ਕਿ ਹਿੰਦੂ ਇੱਕ ਸੱਭਿਅਤਾ ਹੈ, ਹਿੰਦੂ ਕੋਈ ਧਰਮ ਨਹੀਂ ਹੈ, ਸੰਸਕ੍ਰਿਤੀ ਹੈ, ਸੱਭਿਅਤਾ ਹੈ। ਤੇ ਇਸ ਕਰਕੇ ਜਿਹੜਾ ਵੀ ਇੱਥੇ ਰਹਿੰਦਾ ਵਾ ਉਹ ਮਤਲਬ ਕਿ ਹਿੰਦੂ ਹੈ। ਤੇ ਹਿੰਦੂਤਵ ਜਿਹੜਾ ਹੈ ਉਹ ਇੱਕ ਜਿਉਣ ਦੀ ਪੱਧਤੀ ਹੈ, ਜਿਉਣ ਦੀ ਜੁਗਤ ਹੈ। ਸੋ ਇਹ ਇਹਨਾਂ ਦਾ ਲੌਜਿਕ ਹੈ, ਬਹੁਤ ਚਲਾਕੀ ਭਰਿਆ ਲੌਜਿਕ ਹੈ। ਕਿਉਂਕਿ ਦੇਖੋ ਠੀਕ ਹੈ, ਸੱਭਿਅਤਾ ਸੰਸਕ੍ਰਿਤੀ, ਉਹਦੇ ਵਿੱਚ ਕਿਸੇ ਦੀ ਪਛਾਣ ਨੂੰ ਤੁਸੀਂ ਆਪਣੀ ਜੋ ਇੱਕ ਕਹਿ ਲਈਏ ਕਿ ਰੰਗਮਾਰੀ ਹੈ ਉਹਦੇ ਵਿੱਚ ਰੰਗ ਨਹੀਂ ਸਕਦੇ ਤੁਸੀਂ। ਪਛਾਣ ਜਿਹੜੀ ਆ ਉਹ ਸੰਵਿਧਾਨ ਨੇ ਹਰੇਕ ਦੀ ਜਿਹੜੀ ਆ ਸੁਰੱਖਿਅਤ ਰੱਖੀ ਹੋਈ ਹੈ ਜੀ। ਬਿਲਕੁਲ। ਅੱਗੇ ਜਸਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੀਰ ਜੀ ਇਹ ਪੁੱਛਣਾ ਚਾਹੁੰਦਾ ਵੀ ਇਹਨਾਂ ਨੇ ਜਿਹੜਾ ਜਿੰਨਾ ਵੀ ਆ ਘਪਲੇ ਕਰਦੇ ਆ ਇੰਡੀਆ ਦੇ ਵਿੱਚ, ਜ਼ਿਆਦਾਤਰ ਮੋਦੀ ਹੁਣੀ ਜਿੰਨੇ ਕਰਾਉਂਦੇ ਗੁਜਰਾਤ 'ਚ ਹੀ ਜ਼ਿਆਦਾ ਵਾ, ਜਿੰਨੇ ਵੀ ਘਪਲੇ ਕਰਨ ਵਾਲੇ। ਹੋਰ ਦੂਜਾ ਤਾਂ ਪੰਜਾਬ ਜੂਜ ਤਾਂ ਹੋਰ ਕੁਛ ਨਹੀਂ, ਇਹੀ ਸਾਰਾ ਘਪਲੇ। ਪਹਿਲਾਂ ਨੋਟਬੰਦੀ ਕਰਤੀ, ਹੁਣ ਬੈਂਕਾਂ ਨੂੰ ਗਾਂਹ ਕਰੀ ਜਾਂਦੇ ਵੀ ਜਿੰਨੇ ਲੱਖ ਰੁਪਇਆ ਲੋਕਾਂ ਨੂੰ ਜਿੰਨਾ ਹੈਗਾ ਸਾਰਿਆਂ ਦਾ ਇਕੱਠਾ ਕਰਕੇ ਲੈ ਜਾਓ। ਇਹਦੇ 'ਚ ਕੀ ਰਾਜ ਇਹਨਾਂ ਦਾ? ਜੀ ਥੈਂਕ ਯੂ ਜੀ। ਘਪਲੇਬਾਜ਼ ਸਾਰੀਆਂ ਥਾਵਾਂ ਤੇ ਆ, ਕੋਈ ਐਸਾ ਨਹੀਂ ਹੈ ਕਿਸੇ ਤੇ ਕੋਈ ਵਾਧਾ ਆ ਜਾਂਦਾ ਨਾ ਕਿਸੇ ਤੇ ਕੋਈ ਘੱਟ ਆ ਜਾਂਦਾ। ਸੋ ਸਾਰੀਆਂ ਥਾਵਾਂ ਤੇ ਹੀ ਆ। ਤੇ ਬਾਕੀ ਦੇਖੋ ਇਹ ਹੈ NPA ਦੇ ਨਾਮ ਤੇ ਜੋ ਕੁਛ ਹੋਇਆ, ਕਰਜ਼ੇ ਵੰਡ ਦੇ ਨਾਮ ਤੇ ਜੋ ਕੁਛ ਹੋਇਆ। ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਇਮਾਨਦਾਰੀ ਦੇ ਨਾਲ ਕਿ ਬੈਂਕ ਇਸ ਤਰ੍ਹਾਂ ਹੀ ਚੱਲਦੇ। ਬੈਂਕਾਂ ਦੇ ਕੋਈ ਹੱਲ ਨਹੀਂ ਵਗਦੇ ਹੁੰਦੇ, ਬੈਂਕਾਂ ਦੇ ਕੋਈ ਸ਼ੈਲਰ ਨਹੀਂ ਚੱਲਦੇ ਹੁੰਦੇ। ਬੈਂਕ ਕਿੱਦਾਂ ਚੱਲਦੇ ਆ? ਤੁਸੀਂ ਗਾਹਕ ਤੋਂ ਤੁਹਾਡਾ ਪੈਸਾ ਇੱਕ ਥਾਂ ਤੇ ਇਕੱਤਰ ਹੋਇਆ, ਅੱਗੇ ਉਹ ਪੈਸਾ ਜਿਹੜਾ ਉਹ ਡਿਸਟਰੀਬਿਊਟ ਹੋਇਆ ਉਦਯੋਗਾਂ ਵਾਸਤੇ ਜਾਂ ਲੋਨ ਦੇ ਰੂਪ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ। ਉਸ ਤੋਂ ਬਾਅਦ ਇੰਟਰਸਟ ਆਇਆ, ਉਹਦੇ ਨਾਲ ਗਾਹਕ ਦਾ ਸਰਕਲ ਚੱਲਿਆ ਔਰ ਬੈਂਕ ਦਾ ਜੋ ਵੀ ਖਰਚਾ ਉਹ ਨਿਕਲਿਆ। ਇੱਕ ਚੇਨ ਆ। ਪਰ ਇਹ ਇੱਕ ਐਸੀ ਜੁਗਤ ਬਣਾ ਲਈ ਗਈ ਲੁੱਟਣ ਦੀ ਕਿ ਜਿਹੜੇ ਵੱਡੇ ਬੋਰਡ ਦੇ ਵਿੱਚ ਬੰਦੇ ਬੈਠੇ ਹੁੰਦੇ। ਸਰਕਾਰੀ ਬੈਂਕਾਂ ਦਾ ਕੰਮ ਤੁਹਾਨੂੰ ਪਤਾ ਹੀ ਹੈ, ਵੈਸੇ ਵੀ ਸਿਆਸਤਦਾਨਾਂ ਦੇ ਹੱਥ ਹੀ ਹੁੰਦਾ ਤਕਰੀਬਨ, ਉੱਤੇ ਜਿਹੜੇ ਬੋਰਡ ਬਣੇ ਹੁੰਦੇ ਆ। ਤਾਂ ਉਹਨਾਂ ਨੇ ਬਹੁਤ ਲੋਕਾਂ ਦੇ ਘਰ ਭਰ ਦਿੱਤੇ, ਮਤਲਬ ਕਿ ਕਿਹਾ ਵੀ ਇੰਨਾ ਕੁ ਲੈ ਜਾ, ਉਹਦੇ 'ਚ ਇੰਨਾ ਕੁ ਸਾਨੂੰ ਦੇ ਦੀ, ਬਸ ਸਿੱਧਾ ਹਿਸਾਬ ਆ। ਹੁਣ ਵਿਜੇ ਮਾਲਿਆ ਔਰ ਸੁਭਾਗ ਲਿਆ ਅਰਗੇ ਕਿਵੇਂ ਨਿਕਲੇ ਆ? ਪਹਿਲਾਂ ਹੀ ਜਿਹੜੇ ਬੰਦੇ ਡਿਫਾਲਟਰ ਹੋਏ ਪਏ ਸੀ ਉਹਨਾਂ ਨੂੰ ਫਿਰ 5 ਰੁਪਈਆਂ ਦੀ ਦੇ ਦਿੱਤੀ ਗਈ, ਕਿਵੇਂ ਦੇ ਦਿੱਤੀ ਗਈ? ਸੋ ਇਹ ਹੈ ਗੜਬੜ ਚਾਲਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਇਹ ਨਹੀਂ ਹੈ ਪਾਰਟੀਕੂਲਰ ਕਿ ਇੱਕ ਇਲਾਕੇ ਤੋਂ ਕਿਉਂ ਆ ਰਹੇ ਆ। ਬਹੁਤ ਸਾਰੀਆਂ ਥਾਵਾਂ ਤੋਂ, ਵੱਖ-ਵੱਖ ਥਾਵਾਂ ਤੋਂ ਚੋਰ ਨਿਕਲਦੇ ਆ। ਚੋਰਾਂ ਦਾ ਨਾ ਕੋਈ ਧਰਮ ਹੁੰਦਾ, ਨਾ ਕੋਈ ਇੱਕ ਵਿਸ਼ੇਸ਼ ਖਿੱਤਾ ਹੁੰਦਾ ਜੀ। ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਭੈਣ ਜੀ। ਮੈਂ ਨਾ ਇੱਕ ਕੁਐਸਚਨ ਕਰਨਾ ਸੀ ਵੀ ਜਿੱਦਾਂ ਆਪਣਾ ਦਰਬਾਰ ਸਾਹਿਬ ਉੱਥੇ ਹੈ, ਉੱਥੇ ਵੀ ਆਪਣਾ ਗੁਰੂ ਗ੍ਰੰਥ ਸਾਹਿਬ ਹੈਗਾ, ਰਾਈਟ? ਤੇ ਇੱਥੇ ਜਿਹੜਾ ਆਪਣਾ ਕਰਤਾਰਪੁਰ ਲਾਂਘੇ ਵਾਲੀ ਗੱਲ ਕਰਦੇ, ਕਰਤਾਰਪੁਰ ਵਾਲੇ ਉਸ ਦੇ ਵਿੱਚ ਕੀ ਡਿਫਰੈਂਟ ਕੀ ਆ? ਥੈਂਕ ਯੂ ਜੀ। ਇਹ ਤਾਂ ਥੋੜਾ ਜਿਹਾ ਇਹਦਾ ਥੋੜਾ ਜਿਹਾ ਪੋਲੀਟੀਕਲ ਹੀ ਆ। ਜੇ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਵਿੱਚ ਆ ਤੇ ਕਰਤਾਰਪੁਰ ਦੇ ਲਾਂਘੇ ਵਿੱਚ ਕੀ ਫਰਕ ਆ? ਨਹੀਂ ਦੇਖੋ, ਇੱਕ ਆਸਥਾ ਹੈ, ਇੱਕ ਬੰਦੇ ਦੇ ਜਜ਼ਬਾਤ ਹੁੰਦੇ ਆ ਕਿ ਠੀਕ ਆ। ਏਦਾਂ ਤਾਂ ਫਿਰ ਆਪਾਂ ਇਸ ਚੀਜ਼ ਤੇ ਵੀ ਪਰੰਤੂ ਕਰ ਸਕਦੇ ਹਾਂ ਕਿ ਮੇਲੇ ਕਿਉਂ ਲੱਗਦੇ, ਜੋੜ ਮੇਲੇ ਕਿਉਂ ਲੱਗਦੇ, ਤਿਉਹਾਰ ਕਿਉਂ ਮਨਾਏ ਜਾਂਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੇ ਹਰੇਕ ਪਿੰਡ ਦੇ ਵਿੱਚ ਹੈ। ਸੋ ਇੱਕ ਭਾਵਨਾ ਹੁੰਦੀ ਆ। ਲੋਕ ਹੱਜ ਕਰਨ ਕਿਉਂ ਜਾਂਦੇ, ਫਿਰ ਅਸੀਂ ਉਹਦੇ ਤੇ ਵੀ ਸਵਾਲ ਕਰਾਂਗੇ ਕਿ ਜੇ ਅੱਲਾ ਗॉड ਸਭ ਕੁਛ ਇਨਸਾਨ ਦੇ ਅੰਦਰ ਹੀ ਹੈ। ਇਹ ਤਾਂ ਬਹੁਤ ਸਾਰੇ ਸਵਾਲ ਜਿਹੜੇ ਕੀਤੇ ਜਾ ਸਕਦੇ ਇੱਦਾਂ ਦੇ ਕਿ ਲੋਕ ਇੱਧਰ ਕਿਉਂ ਜਾਂਦੇ, ਉੱਧਰ ਕਿਉਂ ਜਾਂਦੇ। ਦੇਖੋ, ਇਹ ਹਰੇਕ ਦੀ ਭਾਵਨਾ ਹੈ, ਹਰੇਕ ਦੀ ਇੱਕ ਆਸਥਾ ਹੈ। ਆਸਥਾ ਦਾ ਵਿਸ਼ਾ ਜੇ ਅਸੀਂ ਇਹਨੂੰ ਚੱਲੀਏ ਤਾਂ ਬਹੁਤ ਵਿਸ਼ਾਲ ਦਾਇਰਾ ਨਿਕਲੇਗਾ। ਜੇ ਤੁਸੀਂ ਇਹਦੇ ਤੇ ਆਰਗੂ ਕਰੋਗੇ, ਨਾਸਤਿਕ ਆਪਣਾ ਤਰਕ ਦੇ ਸਕਦੇ, ਨਾਸਤਿਕ ਆਪਣਾ ਤਰਕ ਦੇ ਸਕਦੇ ਆ। ਇੱਕ ਭਾਵਨਾ ਹੈ, ਆਸਥਾ ਹੈ ਕਿ ਉਸ ਧਰਤੀ ਨੂੰ ਵੇਖਿਆ ਜਾਵੇ ਜਿਸ ਧਰਤੀ ਨੂੰ ਵੰਡ ਦਿੱਤਾ ਗਿਆ, ਜਿਸ ਧਰਤੀ ਨੂੰ ਵੰਡ ਦਿੱਤਾ ਗਿਆ। ਸੋ ਉਹ ਇੱਕ ਬਿਰਹਾ ਵੀ ਜਿਹੜੀ ਹੁੰਦੀ ਆ ਨਾ, ਅੱਗ ਜਿੱਦਾਂ ਕਹਿੰਦੀ ਕਿ ਉਹ ਇੱਕ ਅੱਗ ਹੈ, ਵਿਯੋਗ ਹੈ ਲੋਕਾਂ 'ਚ ਕਿ ਹਾਂ ਸਾਨੂੰ ਉਹ ਧਰਤੀ ਨੂੰ ਨਤਮਸਤਕ ਹੋਣ ਦਾ ਮੌਕਾ ਮਿਲੇ। ਪਰ ਇਹਦੇ 'ਚ ਮੇਰੇ ਖਿਆਲ ਦੇ ਨਾਲ ਕੋਈ ਉਹ ਗੱਲ ਨਹੀਂ ਹੈਗੀ। ਸਾਨੂੰ ਇਹ ਲੈਣਾ ਚਾਹੀਦਾ। ਹੋ ਸਕਦਾ ਕੱਲ੍ਹ ਨੂੰ ਦੋਵੇਂ ਦੇਸ਼ ਇਸ ਬਹਾਨੇ ਨੇੜੇ ਆ ਜਾਣ, ਫਿਰ ਵੀ ਅਸੀਂ ਕਹਾਂਗੇ ਨਾ ਚਲੋ ਯਾਰ ਇਸ ਬਹਾਨੇ ਠੀਕ ਹੋਇਆ, ਵਪਾਰ ਚੱਲ ਪਿਆ। ਜੇ ਵਪਾਰ ਚੱਲ ਪੈਂਦਾ, ਜੇ ਧਾਰਮਿਕ ਮਾਮਲੇ ਤੇ ਇਹ ਇਕੱਠੇ ਹੋ ਸਕਦੇ, ਕੱਲ ਵਪਾਰਕ ਮੁੱਦੇ ਤੇ ਇਕੱਠੇ ਹੋ ਜਾਂਦੇ ਆ, ਫਿਰ ਵੀ ਅਸੀਂ ਆਖਾਂਗੇ ਯਾਰ ਬਾਬੇ ਨਾਨਕ ਨੇ ਕਿਰਪਾ ਕਰ ਦਿੱਤੀ ਹੈ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਅਤੇ ਇਸੇ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।